ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤੇ ਅਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਆਪਣੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟੇਰਕੀਆਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਤਾਂ ਸੰਪਰਕ ਕਰੋ 408-722-7698 ਦੇ ਉੱਤੇ। ਦੀਪਕ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਗੱਲ ਕਰਦੇ ਹਾਂ ਜੋ ਇਸ ਟਾਈਮ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵਿੱਚ ਜਥੇਦਾਰ ਸਾਹਿਬਾਨ ਦੇ ਨਾਲ ਜੋ ਸਾਰਾ ਕੁਛ ਜਿਹੜਾ ਉਹ ਹੋ ਰਿਹਾ ਆ, ਕਾਫੀ ਕੁਛ ਗੁੰਝਲਦਾਰ ਮਸਲੇ ਜਿਹੜੇ ਉਹ ਬਣਦੇ ਜਾ ਰਹੇ ਆ ਤੇ ਕਈ ਚੀਜ਼ਾਂ ਨਾਲ ਕਲੀਅਰ ਵੀ ਹੋਈ ਜਾਂਦੀਆਂ। ਗੱਲ ਕਰਦੇ ਆ, ਮੀਟਿੰਗ ਕਹਿੰਦੇ ਵੀ ਮੁਲਤਵੀ ਹੋਈ ਆ ਜਾਂ ਕਰਵਾਈ ਗਈ ਆ। 7 ਮੈਂਬਰੀ ਕਮੇਟੀ ਵੀ ਹੋ ਗਈ ਖਤਮ। ਬਿਲਕੁਲ, ਇਹ ਸਵਾਲ ਬਹੁਤ ਵੱਡੇ ਨੇ। ਪੰਜ ਸਿੰਘ ਸਾਹਿਬਾਨ ਦੀ ਬੈਠਕ 28 ਜਨਵਰੀ ਨੂੰ ਰੱਖੀ ਗਈ ਸੀ ਔਰ ਤੈਅ ਮੰਨਿਆ ਜਾ ਰਿਹਾ ਸੀ ਕਿ ਉਸ ਦਿਨ ਬਹੁਤ ਅਹਿਮ ਫੈਸਲੇ ਹੋ ਸਕਦੇ ਨੇ। ਚਾਹੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਵੱਲੋਂ ਜਿਹੜੇ ਹੁਕਮਨਾਮਿਆਂ ਨੂੰ ਪੂਰਨ ਰੂਪ 'ਚ ਸਪਸ਼ਟ ਰੂਪ 'ਚ ਨਹੀਂ ਪ੍ਰਵਾਨ ਕੀਤਾ ਜਾ ਰਿਹਾ, ਉਸ ਨੂੰ ਲੈ ਕੇ ਅਗਲੀ ਕੋਈ ਕਾਰਵਾਈ ਦੇ ਲਈ ਪ੍ਰੋਗਰਾਮ ਲਿਖਿਆ ਜਾ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਤਰ੍ਹਾਂ 7 ਮੈਂਬਰੀ ਕਮੇਟੀ ਦੇ ਹਵਾਲੇ ਨਾਲ ਉਹਨਾਂ ਦੇ ਪ੍ਰਧਾਨ ਨੇ ਐਡਵੋਕੇਟ ਧਾਮੀ ਜੀ ਨੂੰ ਸੌਂਪੀ ਗਈ ਸੀ, ਉਹ ਨਹੀਂ ਆਪਣਾ ਕਾਰਜਭਾਰ ਸੰਭਾਲ ਰਹੇ, ਉਸ ਨੂੰ ਲੈ ਕੇ ਸਵਾਲ ਆ ਸਕਦੇ ਨੇ, ਫੈਸਲਾ ਆ ਸਕਦਾ ਕੋਈ। ਇਸੇ ਤਰ੍ਹਾਂ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਯਾਨੀ ਗੁਰਮੁਖ ਸਿੰਘ ਹੋਰਾਂ ਵਾਲੇ ਮਾਮਲੇ 'ਚ ਉਹਨਾਂ ਨੂੰ ਤਲਬ ਕਰਨਾ ਸੀ। ਅਜੇ ਤਾਂ ਮਲੂਕੇ ਵਾਲਾ ਮਾਮਲਾ ਨਹੀਂ ਨਿਬੜਿਆ, ਚਿੱਠੀ ਜਾਰੀ ਜਨਤਕ ਕਰਨੀ ਸੀ। ਕਿੰਨੇ ਹੀ ਸਵਾਲ ਪਏ ਸੀ, ਉਹਨਾਂ ਸਾਰੇ ਸਵਾਲਾਂ ਦੇ ਲੱਗ ਰਿਹਾ ਸੀ ਕਿ 28 ਤਰੀਕ ਨੂੰ ਜਵਾਬ ਕੌਮ ਨੂੰ, ਪੰਥ ਨੂੰ, ਪੰਜਾਬ ਨੂੰ ਮਿਲ ਜਾਣਗੇ। ਪਰ ਹੋਇਆ ਬਿਲਕੁਲ ਇਸ ਦੇ ਉਲਟ ਕਿ ਅਚਾਨਕ ਮੀਟਿੰਗ ਕਹਿੰਦੇ ਨੇ ਕਿ ਜਥੇਦਾਰ ਗਿਆਨੀ ਰਘੁਵੀਰ ਸਿੰਘ ਦੇ ਹਵਾਲੇ ਨਾਲ ਕਿ ਉਹਨਾਂ ਦੇ ਨਿੱਜੀ ਰੁਝੇਵੇਂ ਕੁਝ ਆ ਗਏ, ਜਿਹਦੇ ਕਾਰਨ ਮੀਟਿੰਗ ਨੂੰ ਅੱਗੇ ਪਾਉਣਾ ਪਿਆ। ਵੈਸੇ ਤਾਂ ਇਹਦੇ ਵਿੱਚ ਕੋਈ ਸ਼ੰਕਾ ਸ਼ੋਭਾ ਨਹੀਂ ਹੋਣਾ ਚਾਹੀਦਾ ਕਿ ਜੇਕਰ ਕੋਈ ਨਿੱਜੀ ਰੁਝੇਵਾਂ ਆ ਗਿਆ ਉਹਦੇ ਕਾਰਨ ਮੀਟਿੰਗ ਅੱਗੇ ਹੋ ਸਕਦੀ ਹੈ। ਪਰ ਅੱਜ ਜਿੱਥੇ ਲਿਆ ਕੇ ਅਕਾਲੀ ਦਲ ਨੇ, ਸ਼੍ਰੋਮਣੀ ਕਮੇਟੀ ਨੇ ਜਾਂ ਇਹਨਾਂ ਦੇ ਲੀਡਰਸ਼ਿਪ ਨੇ ਇਸ ਮਸਲੇ ਨੂੰ ਖੜਾ ਕਰ ਦਿੱਤਾ, ਉੱਥੇ ਹਰ ਚੀਜ਼ ਫਿਰ ਮੁਸ਼ੱਕੀ ਲੱਗਣ ਲੱਗ ਪਈ। 2 ਦਸੰਬਰ ਦੇ ਫੈਸਲੇ ਜੇਕਰ ਹੂਬਹੂ ਮੰਨੇ ਹੁੰਦੇ ਤਾਂ ਸ਼ਾਇਦ ਅੱਜ ਵਾਲੀ ਮੀਟਿੰਗ ਦੀ ਲੋੜ ਵੀ ਨਾ ਪੈਂਦੀ, ਤੇ ਜੇਕਰ ਉਹ ਨਹੀਂ ਮੰਨੇ ਤਾਂ ਇਹ ਬਾਰ-ਬਾਰ ਮੀਟਿੰਗਾਂ ਦੀ ਜ਼ਰੂਰਤ ਪੈ ਰਹੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮਾਮਲੇ 'ਚ ਉਹ ਕਹਿੰਦੇ ਕਿ ਮੈਨੂੰ ਪਤਾ ਲੱਗਾ ਸੀ ਕਿ 28 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਆ ਗੁਰਮਤਿ ਦੀ ਰੋਸ਼ਨੀ ਦੇ ਵਿੱਚ, ਉਹਦੇ ਵਿੱਚ ਕੁਝ ਵੱਡੇ ਫੈਸਲੇ ਲਏ ਜਾਣੇ ਸੀ। ਜੇ ਵੱਡੇ ਫੈਸਲੇ ਲਏ ਜਾਣੇ ਸੀ, ਫਿਰ ਜੇਕਰ ਮੀਟਿੰਗ ਮੁਲਤਵੀ ਵੀ ਹੋ ਗਈ ਤਾਂ ਕੋਈ ਗੱਲ ਨਹੀਂ, ਆਉਂਦੇ ਦਿਨਾਂ 'ਚ ਕੀ ਵੱਡੇ ਫੈਸਲੇ ਨਹੀਂ ਹੋ ਸਕਦੇ। ਪਰ ਸਵਾਲ ਇਹ ਹੈ ਕਿ ਜੇਕਰ ਨਿੱਜੀ ਰੁਝੇਵੇਂ ਨੇ ਤਾਂ ਉਹਨਾਂ ਦੇ ਹਵਾਲੇ ਨਾਲ ਕੋਈ ਅਗਲੀ ਤਰੀਕ ਤਾਂ ਨਾਲ ਹੀ ਦਿੱਤੀ ਜਾ ਸਕਦੀ, ਤਰੀਕ ਕਿਉਂ ਨਹੀਂ? ਸ਼ੰਕੇ ਫਿਰ ਇੱਥੋਂ ਪੈਦਾ ਹੋ ਗਏ। ਇਹ ਸਭ ਦੇ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸਪਸ਼ਟ ਲਫ਼ਜ਼ਾਂ 'ਚ ਕਹਿਣਾ ਸ਼ੁਰੂ ਕੀਤਾ ਕਿ ਇਹ ਸਾਰਾ ਕੁਝ ਭਾਈ ਮੇਰੇ ਖਿਲਾਫ ਸਖਤ ਫੈਸਲਾ ਲੈਣ ਲਈ ਮੀਟਿੰਗ ਨੂੰ ਰੁਕਵਾਇਆ ਗਿਆ। ਤਾਂ ਉਹਨਾਂ ਦਾ ਨਿਸ਼ਾਨਾ ਸਿੱਧਾ ਅਕਾਲੀ ਦਲ ਤੋਂ ਹੋ ਕੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਸੀਗਾ ਕਿ ਉਹਨਾਂ ਵੱਲੋਂ ਇਹ ਕਾਰਵਾਈ ਕਰਾਈ ਗਈ। ਸਵਾਲ ਇਹ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜੋ ਕਹਿਣਾ, ਜੇਕਰ ਉਹ ਹੂਬਹੂ ਏਦਾਂ ਹੀ ਹੋਇਆ, ਫਿਰ ਸਵਾਲ ਇਹ ਸਥਿਤੀ ਆ ਜਾਣਾ ਕਿ ਇਹਦਾ ਮਤਲਬ ਕੀ ਜਥੇਦਾਰ ਗਿਆਨੀ ਰਘੁਵੀਰ ਸਿੰਘ ਕਿਸੇ ਦਬਾਅ 'ਚ ਆ ਗਏ, ਕਿਸੇ ਪ੍ਰੈਸ਼ਰ 'ਚ ਆ ਗਏ। ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਹੁਣ ਮੀਟਿੰਗ ਹੋਏਗੀ ਉਸ ਦਿਨ ਜਦੋਂ ਮੇਰੇ ਖਿਲਾਫ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਉਹਨੂੰ ਤੇਜ਼ ਕਰ ਦਿੱਤਾ ਗਿਆ। ਬਕਾਇਦਾ ਤੌਰ ਤੇ ਕਰਮਚਾਰੀਆਂ ਦੇ, SGPC ਦੇ ਮੁਲਾਜ਼ਮਾਂ ਦੇ ਉੱਤੇ ਦਬਾਅ ਬਣਾ ਕੇ ਉਹਨੂੰ ਕਿਹਾ ਜਾ ਰਿਹਾ ਮੇਰੇ ਖਿਲਾਫ ਲਿਖਤੀ ਬਿਆਨ ਦੇਣ, ਉਹ ਲਿਖਤੀ ਸਬੂਤ ਉਹਨਾਂ ਤੋਂ ਜ਼ਬਰਦਸਤੀ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਕਹਿੰਦੇ ਕਿ ਉਹ ਦੋਸ਼ ਪੱਤਰ ਤਿਆਰ ਕਰਕੇ ਸ਼੍ਰੋਮਣੀ ਕਮੇਟੀ 'ਚ ਪੇਸ਼ ਕੀਤਾ ਜਾਊਗਾ। ਸ਼੍ਰੋਮਣੀ ਕਮੇਟੀ ਦੀ ਮੀਟਿੰਗ ਪਹਿਲਾਂ ਹੋਊਗੀ, ਉਹ ਮੈਨੂੰ ਕੱਢ ਦੇਣਗੇ, ਉਹ ਤੋਂ ਬਾਅਦ ਜਥੇਦਾਰ ਦੀ ਮੀਟਿੰਗ ਦੇ ਉੱਤੇ ਫਿਰ ਮੋਹਰ ਲੱਗੂ। ਕਹਿੰਦੇ ਇਹ ਸਾਰੀ ਪ੍ਰਕਿਰਿਆ ਦੇ ਲਈ ਇਹ ਮੀਟਿੰਗ ਅੱਗੇ ਕੀਤੀ ਗਈ। ਠੀਕ ਹੈ, ਉਹਨਾਂ ਦਾ ਪਹਿਲੂ ਇਹ ਹੈ।
ਇਸ ਤੋਂ ਬਾਅਦ ਜਥੇਦਾਰ ਗਿਆਨੀ ਰਘਵੀਰ ਸਿੰਘ ਕੱਲ ਸਾਹਮਣੇ ਆਏ। ਜਥੇਦਾਰ ਗਿਆਨੀ ਰਘਵੀਰ ਸਿੰਘ ਕਹਿੰਦੇ ਜੀ ਮੈਂ 2 ਤਰੀਕ ਦੇ ਫੈਸਲਿਆਂ ਤੇ ਅੜੇਂਗਾ, 2 ਦਸੰਬਰ ਦੇ ਫੈਸਲੇ ਮੰਨੇ ਜਾਣੇ ਚਾਹੀਦੇ ਨੇ। ਮਤਲਬ ਸਵਾਲ ਇਹ ਹੈ ਕਿ ਜਥੇਦਾਰ ਸਾਹਿਬ ਦੇ ਬਾਰ-ਬਾਰ ਇਹ ਗੱਲ ਕਹਿਣ ਦੇ ਬਾਵਜੂਦ ਵੀ ਇਹਦਾ ਮਤਲਬ ਧਿਰਾਂ ਉਸ ਗੱਲ ਦੇ ਉੱਤੇ ਨਹੀਂ ਆ ਰਹੀਆਂ, ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਤੇ ਨਹੀਂ ਆ ਰਹੀਆਂ, ਤਾਂ ਹੀ ਜਥੇਦਾਰ ਸਾਹਿਬ ਨੂੰ ਬਾਰ-ਬਾਰ ਕਹਿਣਾ ਪੈ ਰਿਹਾ। ਹੁਣ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ 7 ਮੈਂਬਰੀ ਕਮੇਟੀ ਕਾਇਮ ਹੈ ਤੇ 7 ਮੈਂਬਰੀ ਕਮੇਟੀ ਨੂੰ ਵਰਕਿੰਗ ਕਮੇਟੀ ਉਹਨਾਂ ਦਾ ਚਾਰਜ ਸੰਭਾਲੇ। ਜੀ ਰਾਜਕਰਨ ਵੀਰ ਜੀ, ਜਿੰਨਾ ਮੈਨੂੰ ਯਾਦ ਹੈ 2 ਤਰੀਕ ਨੂੰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਨੇ ਹੁਕਮਨਾਮੇ ਜਾਰੀ ਕਰਦਿਆਂ ਕਿਹਾ ਸੀਗਾ ਕਿ ਆਹ ਜਿਹੜੀ ਅਕਾਲੀ ਲੀਡਰਸ਼ਿਪ ਖੜੀ ਹੈ ਨਾ, ਦਾਗੀ ਤੇ ਬਾਗੀ, ਇਹ ਸਾਰੇ ਪੰਥਕ ਤੌਰ ਤੇ ਨੁਮਾਇੰਦਗੀ ਕਰਨ ਦਾ ਆਧਾਰ ਗਵਾ ਚੁੱਕੇ ਨੇ। ਤੇ ਉਹਨਾਂ ਲੀਡਰਾਂ 'ਚ ਵਰਕਿੰਗ ਕਮੇਟੀ ਵਾਲੇ ਨੇ ਫਿਰ ਆਧਾਰ ਗਵਾ ਚੁੱਕੀ ਲੀਡਰਸ਼ਿਪ ਹੁਣ ਕਿਸੇ ਨੂੰ ਕੀ ਕਾਰਜ ਸੌਂਪ ਲੂਗੀ ਵੀ। ਤੇ ਤੁਸੀਂ ਸਿੰਘ ਸਾਹਿਬ ਨੇ, ਤੁਸੀਂ ਉਹਨਾਂ ਨੇ ਉਸ ਦਿਨ ਇਹ ਵੀ ਕਿਹਾ ਸੀਗਾ ਕਿ ਇਹ ਸੁਪਰੀਮੋ ਹੈ ਹੁਣ 7 ਮੈਂਬਰੀ ਕਮੇਟੀ, ਇਹਨਾਂ ਦੀ ਦੇਖ ਰੇਖ, ਇਹਨਾਂ ਦੀ ਅਗਵਾਈ ਹੇਠ ਮੈਂਬਰਸ਼ਿਪ ਹੋਊਗੀ। ਇਹ ਨਹੀਂਗਾ ਕਿ ਉਹਨਾਂ ਨੇ ਇਕੱਲੇ ਨੇ ਜਾ ਕੇ ਪਰਚੀ ਕੱਟਣੀ, ਉਹਨਾਂ ਨੂੰ ਵੀ ਲੋੜ ਤਾਂ ਉਹਨਾਂ ਨੂੰ ਮੈਂਬਰਾਂ ਦੀ ਪੈਣੀ ਸੀ। ਜਿਹੜੇ ਮੈਂਬਰ ਹੁਣ ਅਕਾਲੀ ਦਲ ਨੇ ਲਾਏ ਨੇ ਗਲੀ ਮੁਹੱਲਿਆਂ 'ਚ, ਹੋ ਸਕਦਾ ਕਿ ਧਾਮੀ ਸਾਹਿਬ ਦੀ ਕਮੇਟੀ ਵੀ ਉਹੀ ਮੈਂਬਰਾਂ ਨੂੰ ਭੇਜਦੀ। ਉਹਨਾਂ ਨੇ ਕਿਹੜਾ ਬਾਹਰੋਂ ਮਤਲਬ ਚੌਂਕ ਤੋਂ, ਲੇਬਰ ਚੌਂਕ ਤੋਂ ਬੰਦੇ ਲਿਆ ਕੇ ਭਰਤੀ ਕਰਨੇ ਸੀ, ਇਹਨਾਂ ਬੰਦਿਆਂ ਤੋਂ ਕੰਮ ਲੈਣਾ ਸੀ। ਪਰ ਅਗਵਾਈ ਉਹਨਾਂ ਇਹ 7 ਮੈਂਬਰੀ ਕਮੇਟੀ ਦੀ ਹੋਣੀ ਸੀ। ਸੋ ਜਦੋਂ ਜਥੇਦਾਰ ਸਾਹਿਬ ਕਹਿੰਦੇ ਨੇ ਕਿ 7 ਮੈਂਬਰੀ ਕਮੇਟੀ ਸੁਪਰੀਮ ਹੈ, ਤੇ ਅੱਜ ਉਹਨਾਂ ਨੂੰ 27 ਜਨਵਰੀ ਨੂੰ ਆ ਕੇ ਕਿਉਂ ਕਹਿਣਾ ਪਿਆ ਕਿ ਵਰਕਿੰਗ ਕਮੇਟੀ ਇਹਨਾਂ ਨੂੰ ਕਾਰਜਭਾਰ ਸੌਂਪ ਦੇਵੇ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਵਰਕਿੰਗ ਕਮੇਟੀ ਚਾਹਵੇ ਤਾਂ ਇਹ 7 ਮੈਂਬਰੀ ਕਮੇਟੀ 'ਚ ਆਪਣੀ ਲੋੜ ਅਨੁਸਾਰ ਵਾਧਾ ਕਰ ਸਕਦੀ ਹੈ। ਅੱਛਾ, ਮਤਲਬ ਜੇ ਵਰਕਿੰਗ ਕਮੇਟੀ ਨੂੰ ਕਾਰਜਭਾਰ ਸੌਂਪ ਰਹੀ ਤਾਂ ਮਤਲਬ 7 ਮੈਂਬਰੀ ਕਮੇਟੀ ਤੋਂ ਉੱਪਰ ਹੋ ਗਈ ਹੁਣ ਵਰਕਿੰਗ ਕਮੇਟੀ। ਤੇ ਦੂਸਰੇ ਪਾਸੇ ਜੇ ਉਹ ਆਪਣੀ ਮਰਜ਼ੀ ਨਾਲ ਵਾਧਾ ਕਰ ਸਕਦੀ ਹੈ, ਫਿਰ ਦੁੱਧ ਤਾਂ ਨਾ ਰਿਹਾ ਨਾ। ਜੇ ਉਹ 'ਚ ਓਨਾ ਹੀ ਪਾਣੀ ਵੱਧ ਪੈ ਗਿਆ, ਫਿਰ ਉਹ ਦੁੱਧ ਥੋੜਾ ਰਹੂਗਾ ਤਾਂ ਕੱਚੀ ਲੱਸੀ ਬਣੂਗੀ। ਬਿਲਕੁਲ। ਸੋ ਹੁਣ 7 ਮੈਂਬਰੀ ਕਮੇਟੀ ਦੀ ਸ਼ੁੱਧਤਾ ਤਾਂ ਖਤਮ ਕਰਤੀ ਨਾ ਅਸੀਂ, ਤੇ ਹੁਣ ਉਹ 'ਚ ਜਿਹਨੂੰ ਮਰਜ਼ੀ ਮੈਂਬਰ ਪਾਉਣ ਤੇ ਨਾ ਪਾਉਣ, ਇਹ ਸਭ ਦੇ ਦਰਮਿਆਨ ਸਿੰਘ ਸਾਹਿਬ ਨੇ ਰੋਕ ਨਹੀਂ ਲਾਈ ਅਕਾਲੀ ਦਲ ਦੀ ਫਿਲਹਾਲ ਚੱਲ ਰਹੀ ਭਰਤੀ ਤੇ। ਜਾਂ ਤਾਂ ਇਹ ਕਹਿੰਦੇ ਕਿ ਆ 7 ਮੈਂਬਰੀ ਕਮੇਟੀ ਦੇ ਆਉਣ ਤੋਂ ਬਾਅਦ, ਕਾਰਜ ਸੰਭਾਲਣ ਤੋਂ ਬਾਅਦ ਨਵੇਂ ਸਿਰੋਂ ਭਰਤੀ ਪ੍ਰਕਿਰਿਆ ਸ਼ੁਰੂ ਹੋਵੇ, ਚਾਹੇ ਫਿਰ ਇਸੇ ਰੂਪ 'ਚ ਹੋ ਜਾਂਦੀ। ਪਰ ਦੂਸਰੇ ਪਾਸੇ ਜਥੇਦਾਰ ਗਿਆਨੀ ਰਘਵੀਰ ਸਿੰਘ ਇੱਕ ਦਿਨ ਇਹ ਵੀ ਕਹਿ ਚੁੱਕੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ 5 ਪਿਆਰਿਆਂ ਦੇ ਸਨਮੁਖ ਹੋ ਕੇ ਆਪਣਾ ਪੱਖ ਰੱਖ ਚੁੱਕੇ ਨੇ। ਹੁਣ ਕੋਈ ਜਾਂਚ ਨਹੀਂ ਬਣਦੀ ਉਹਨਾਂ ਦੇ ਖਿਲਾਫ, ਕੋਈ ਮਾਮਲਾ ਨਹੀਂ ਬਣਦਾ। ਫਿਰ ਵੀ ਜੇਕਰ ਕਿਸੇ ਜਾਂਚ ਦੀ ਲੋੜ ਹੋਵੇ ਤਾਂ ਅਕਾਲ ਤਖਤ ਸਾਹਿਬ ਨੂੰ ਅਧਿਕਾਰ ਕਿਤ ਰਹੇਗਾ, ਅਸੀਂ ਦੇਖ ਲਾਂਗੇ। ਇਹ ਗੱਲ ਉਹਨਾਂ ਨੇ ਮੀਡੀਆ 'ਚ ਕਹੀ ਸੀ, ਪਰ ਹੁਣ ਉਹਨਾਂ ਨੇ ਇਸ ਪੱਖ ਦੇ ਉੱਤੇ ਕੁਝ ਨਹੀਂ ਕਿਹਾ। ਇਹਦਾ ਮਤਲਬ ਕੀ ਉਹਨਾਂ ਨੇ ਇਹ ਗੱਲ ਮੰਨ ਲਈ ਹੈ ਕਿ ਜਿਹੜੀ ਜਾਂਚ ਚੱਲ ਰਹੀ ਹੈ ਉਹ ਠੀਕ ਹੈ, ਕਿਉਂਕਿ ਜਾਂਚ ਨੂੰ ਰੋਕਣ ਨੂੰ ਤਾਂ ਨਹੀਂ ਕਿਹਾ ਨਾ ਉਹਨਾਂ ਨੇ, ਨਹੀਂ ਰੋਕਣ। ਸੋ ਇਸ ਲਈ ਇਹ ਸਾਰੇ ਸ਼ੰਕੇ ਸ਼ੋਭੇ ਇਸ ਸਥਿਤੀ 'ਚ ਲਿਆ ਖਲੋਤੇ ਨੇ ਕਿ ਕੀ ਗਿਆਨੀ ਰਘਵੀਰ ਸਿੰਘ ਹੋਰਾਂ ਦੇ ਉੱਤੇ ਕੋਈ ਦਬਾਅ ਆ ਗਿਆ, ਕੋਈ ਕਿਸੇ ਤਰ੍ਹਾਂ ਦਾ ਮਤਲਬ ਕਿ ਗੁਪਤ ਸਮਝੌਤੇ ਵਾਲੀ ਸਥਿਤੀ ਬਣ ਗਈ ਹੈ। ਕਿੰਨੇ ਹੀ ਤਰ੍ਹਾਂ ਦੇ ਨਵੇਂ ਸ਼ੰਕੇ ਸ਼ੋਭੇ ਪੈਦਾ ਹੋ ਗਏ। ਬੇਸ਼ੱਕ ਸਾਰਾ ਕੁਝ ਆਮ ਵਰਤਾਰਾ ਹੋਵੇ, ਪਰ ਜਦੋਂ ਕੁਝ ਧਿਰਾਂ ਸ਼ੱਕੀ ਕਾਰਵਾਈਆਂ ਕਰ ਰਹੀਆਂ ਹੋਣ ਤਾਂ ਹਰ ਕਦਮ ਫਿਰ ਸ਼ੱਕੀ ਲੱਗਦਾ ਹੈ। ਸੋ ਪਹਿਲੀ ਨਜ਼ਰੇ ਹੁਣ ਸਪਸ਼ਟ ਨਜ਼ਰ ਆਉਣ ਲੱਗਿਆ ਕਿ 28 ਤਰੀਕ ਦੀ ਬੈਠਕ ਮੁਲਤਵੀ ਹੋਣ ਦੀ ਬਜਾਏ ਕਿਤੇ ਤੈਅ ਰਣਨੀਤੀ ਤਹਿਤ ਅੱਗੇ ਤਾਂ ਨਹੀਂ ਪਾਈ ਗਈ, ਤੇ ਦੂਸਰੇ ਪਾਸੇ 7 ਮੈਂਬਰੀ ਕਮੇਟੀ ਦੀ ਹੁਣ ਹੋਂਦ ਅਸਲ ਰੂਪ 'ਚ ਨਹੀਂ ਰਹੀ। ਦੀਪਕ ਜੀ, ਹੁਣ ਜਦੋਂ ਵੀ ਇਹ ਮਸਲੇ ਬਣਦੇ ਆ, ਜਿਹੜੀਆਂ ਟਸਲਸ ਆਉਂਦੀਆਂ ਸਾਹਮਣੇ, ਜਥੇਦਾਰ ਹਰਪ੍ਰੀਤ ਸਿੰਘ ਜੀ ਹੁਣਾਂ ਨੂੰ ਅਮਿਤ ਸ਼ਾਹ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਆ, ਔਰ ਰਘਵੀਰ ਸਿੰਘ ਜੀ ਦੇ ਉੱਤੇ ਵੀ, ਜਿੱਦਾਂ ਤੁਸੀਂ ਕਿਹਾ ਵੀ ਹਰ ਇੱਕ ਗੱਲ ਸ਼ੱਕ ਦੇ ਆਧਾਰ ਦੇ ਉੱਤੇ ਹੁਣ ਬੰਦਿਆਂ ਦੇ ਵਿੱਚ ਦਾਇਰੇ ਦੇ ਵਿੱਚ ਆ ਗਈ ਆ। ਸੋ ਭਵਿੱਖ ਕੀ ਤੁਹਾਨੂੰ ਨਜ਼ਰ ਆਉਂਦਾ ਆ? ਅਕਾਲੀ ਦਲ ਦਾ ਉਦਾਂ ਓਵਰਆਲ ਭਵਿੱਖ ਕੀ ਆਪਾਂ ਨੂੰ ਨਜ਼ਰ ਆਉਂਦਾ? ਉਹ ਤਾਂ ਚੁੱਲ੍ਹਾ ਚੌਂਕਾ ਵੀ ਇਕੱਠਾ ਕਰਨ ਨੂੰ ਉਹਨਾਂ ਨੇ ਆਖਿਆ ਸੀ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਕਦੇ ਖਤਮ ਨਹੀਂ ਹੋ ਸਕਦੀ, ਬਸ਼ਰਤੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ। ਹੁਣ ਜਦ ਤੋਂ ਇਹ ਪਰਿਵਾਰਵਾਦ ਵਾਲੀ ਰਾਜਨੀਤੀ ਚੱਲੀ ਹੈ, ਤੇ ਉਸ ਪਰਿਵਾਰਵਾਦ ਦੀ ਰਾਜਨੀਤੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਥੇ ਲਿਆ ਖੜਾ ਕੀਤਾ, ਉਸ ਦੇ ਵਿੱਚੋਂ ਲੋਕ ਬਾਹਰ ਹੋਣਾ ਚਾਹੁੰਦੇ ਨੇ। 2 ਦਸੰਬਰ ਨੂੰ ਸਭ ਨੂੰ ਇਹ ਲੱਗਿਆ ਸੀਗਾ ਕਿ ਅਕਾਲੀ ਦਲ ਮੁੜ ਸਰਜੀਤ ਹੋਣ ਦੇ ਰਾਹ ਪੈ ਗਿਆ। ਜੇਕਰ ਬਿਲਕੁਲ ਉਸ ਮਾਪਦੰਡਾਂ ਦੇ ਉੱਤੇ ਤੁਰ ਪੈਂਦਾ ਤਾਂ ਅੱਜ ਅਕਾਲੀ ਦਲ ਪੈਰਾਂ ਸਿਰ ਹੁੰਦਾ। ਅੱਜ ਇਹ ਸਮੇਂ ਆਪ ਮਹਾਰੇ ਉਹਦੀ ਮੈਂਬਰਸ਼ਿਪ ਲੈਣ ਲਈ ਲੋਕ ਕਾਲੇ ਹੁੰਦੇ। ਹੁਣ ਪਤਾ ਨਹੀਂ ਨਕਲੀ ਹੋਊ, ਅਸਲੀ ਹੋਊ, ਕਿਵੇਂ ਨਹੀਂ ਹੋਊ। ਸੋ ਇਸ ਲਈ ਰਾਜਨੀਤਿਕ ਤੌਰ ਤੇ ਅਕਾਲੀ ਦਲ ਅਗਾਂਹ ਵੱਧ ਗਿਆ। ਉਸ ਨੇ ਸੁਖਬੀਰ ਬਾਦਲ ਦੀ ਅਗਵਾਈ ਹੇਠ ਹੀ
ਅਗਾਂਹ ਵਧਣ ਦਾ ਫੈਸਲਾ ਕਰ ਲਿਆ। ਦੂਜੀ ਧਿਰ ਚਾਹੇ ਹੁਣ ਨਵਾਂ ਥੜਾ ਬਣਾਊਗੀ, ਨਵਾਂ ਪ੍ਰਧਾਨ ਚੁਣੂਗੀ, 10 ਦਿਨ ਟਿਕਦੀ ਆ, ਮਹੀਨਾ ਟਿਕਦੀ ਆ, ਮੁੜ ਕੇ ਚੋਣਾਂ 'ਚ ਕਿੱਧਰ ਜਾਂਦੀ ਹੈ, ਕਿੱਧਰ ਨਹੀਂ ਜਾਂਦੀ। ਹਾਂ, ਮਜ਼ਬੂਤੀ ਤੌਰ ਤੇ, ਗਿਣਤੀ ਮਿਣਤੀ ਤੌਰ ਤੇ ਅਜੇ ਵੀ ਅਕਾਲੀ ਦਲ ਵਾਲੀ ਧਿਰ ਵੱਡੀ ਨਜ਼ਰ ਆਉਂਦੀ ਹੈ ਸੁਖਬੀਰ ਬਾਦਲ ਉਹਨਾਂ ਦੇ ਝੰਡੇ ਥੱਲੇ। ਪਰ ਜਿਸ ਤਰ੍ਹਾਂ ਗੁਰੂ ਮਰਿਆਦਾ ਤੋਂ ਉਹਨਾਂ ਨੇ ਮੂੰਹ ਮੋੜਿਆ, ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਤੋਂ ਮੂੰਹ ਮੋੜਿਆ, ਹੁਣ ਇਸ ਗੱਲ ਨੂੰ ਦਰਕਨਾਰ ਕਰਕੇ ਜਿਵੇਂ ਉਹ ਅੱਗੇ ਵਧੇ ਨੇ, ਇਹਦਾ ਫੈਸਲਾ ਹੁਣ ਵੋਟ ਦੀ ਕਚਹਿਰੀ 'ਚ ਵੀ ਹੋਣਾ ਹੈ ਜੀ। ਉੱਥੇ ਉਹ ਕਿਵੇਂ ਆਉਂਦੇ ਨੇ, ਉਹ ਫੈਸਲਾ ਫਿਰ ਪੰਜਾਬ ਦੇ ਹਵਾਲੇ ਨਾਲ, ਕਿਉਂਕਿ ਅਜੇ ਸਾਡੀ ਸੰਗਤ ਦੇਖਦੀ ਹੋ ਹੈ, ਹੁਣ ਫੈਸਲਾ ਨਹੀਂ ਲੈਂਦੀ। ਨਾ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਪਿੱਠ ਤੇ ਖੜੀ ਨਜ਼ਰ ਆਉਂਦੀ ਆ ਪੂਰੀ ਤਰ੍ਹਾਂ, ਨਾ ਉਹ ਜੱਦਾ ਰਘੁਵੀਰ ਸਿੰਘ ਨਾਲ ਖੜੀ ਨਜ਼ਰ ਆਉਂਦੀ ਆ, ਨਾ ਧਾਮੀ ਨੂੰ ਕੋਈ ਥਾਪੜਾ ਦਿੰਦੀ ਨਜ਼ਰ ਆਉਂਦੀ ਆ, ਨਾ ਸੁਖਵੀਰ ਨਾਲੇ ਖੁੱਲ ਕੇ ਚੱਲ ਪਾਉਂਦੀ ਨਜ਼ਰ ਆਉਂਦੀ ਆ। ਸੋ ਇਸ ਲਈ ਅਜੇ ਸਾਰਾ ਕੁਝ ਵੇਖਿਆ ਜਾ ਰਿਹਾ। ਮੈਨੂੰ ਲੱਗਦਾ ਇਹ ਫੈਸਲੇ ਜਾ ਕੇ ਵੋਟਾਂ 'ਚ ਹੀ ਹੋਣਗੇ। ਤੇਲ ਦੇਖੋ, ਤੇਲ ਦੀ ਧਾਰ ਦੇਖੋ, ਹੁਣ ਇਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ। ਅਗਲੀ ਦੀਪਕ ਜੀ ਗੱਲ ਕਰੀਏ, ਨੰਬਰ 1 ਸੂਬਾ ਪੰਜਾਬ। ਜਦੋਂ ਅਸੀਂ ਛੋਟੇ ਸੀ, ਸਕੂਲਾਂ 'ਚ ਪੜ੍ਹਦੇ ਸੀ, ਉਦੋਂ ਲਿਸਟਾਂ ਆਉਂਦੀਆਂ ਸੀ ਤੇ ਬੜੇ ਮਾਣ ਦੇ ਨਾਲ ਪੰਜਾਬੀ ਆਪਾਂ ਨੂੰ ਏਦਾਂ ਮਹਿਸੂਸ ਹੁੰਦਾ ਸੀ। ਇਹ ਬਣ ਗਿਆ ਹੁਣ ਸਭ ਤੋਂ ਫਾਡੀ ਸੂਬਾ। ਬਿਲਕੁਲ ਜੀ, ਪੰਜਾਬ ਜਿਸ ਤਰ੍ਹਾਂ ਕੁਦਰਤ ਦੀ ਨਿਆਮਤ ਰਹੀ ਹੈ ਇਹਦੇ ਤੇ, ਜਿਸ ਤਰ੍ਹਾਂ ਦੀ ਆਬੋ ਹਵਾ ਰਹੀ ਹੈ, ਜਿਸ ਤਰ੍ਹਾਂ ਦੀ ਸਾਡੀ ਜੀਵਨ 'ਚ ਕਿਰਤ ਕਰਨ ਦੀ ਭਾਵਨਾ ਰਹੀ ਹੈ, ਸਾਡਾ ਫਲਸਫਾ ਰਿਹਾ, ਉਹਦੇ ਹਵਾਲੇ ਨਾਲ ਇਸ ਭੋਈ ਨੇ ਬਹੁਤ ਅਗਾਂਹ ਨਾਮਣਾ ਖੱਟਿਆ। ਭਾਰਤ ਨੇ ਦੇਸ਼ ਦਾ ਢਿੱਡ ਵੀ ਭਰਿਆ, ਦੇਸ਼ ਲਈ ਕੁਰਬਾਨੀਆਂ ਵੀ ਦਿੱਤੀਆਂ, ਤੇ ਇਹ ਨੰਬਰ 1 ਸੂਬਾ ਬਣ ਕੇ ਆਉਂਦਾ ਰਿਹਾ। ਪਰ ਬਿਲਕੁਲ ਦਰੁਸਤ ਹੈ ਕਿ ਅੱਜ ਮਾਲੀ ਤੌਰ ਦੇ ਉੱਤੇ, ਅਸੀਂ ਮਾਲੀ ਸਥਿਤੀ ਦੇ ਤੌਰ ਦੇ ਉੱਤੇ ਜ਼ੀਰੋ ਹੋ ਗਏ ਹਾਂ। ਬਕਾਇਦਾ ਤੌਰ ਤੇ ਵਿੱਤੀ ਇੰਡੈਕਸ ਜਿਹੜਾ ਜਾਰੀ ਹੋਇਆ, ਨੀਤੀ ਆਯੋਗ ਦੀ ਰਿਪੋਰਟ ਦੇ ਵਿੱਚ ਜਿਹੜੀ ਦਰਜਾਬੰਦੀ ਹੋਈ, ਉਹਦੇ ਵਿੱਚ ਪੰਜਾਬ ਦਾ ਆਖਰੀ ਨੰਬਰ ਹੈ ਜੀ। ਅੱਜ ਦੀ ਤਰੀਕ ਦੇ ਵਿੱਚ ਪੰਜਾਬ ਆਪਣੀ GDP ਦਾ 44% ਤੋਂ ਉੱਪਰ ਦਾ ਕਰਜ਼ਾ ਚੁੱਕ ਰਿਹਾ, ਤੇ ਦੂਸਰੇ ਪਾਸੇ ਅਸੀਂ 3.5 ਲੱਖ ਕਰੋੜ ਤੋਂ ਵੱਧ ਦੇ ਕਰਜ਼ਈਆਂ, 4 ਲੱਖ ਕਰੋੜ ਨੂੰ ਸਾਡਾ ਕਰਜ਼ਾ ਜਾ ਚੁੱਕਿਆ। ਹਰ ਮਹੀਨੇ ਅਸੀਂ ਐਵਰੇਜ 40 ਤੋਂ 42-43 ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਰਹੇ ਹਾਂ। ਤੇ ਇਸ ਸਥਿਤੀ ਦੇ ਵਿੱਚ ਪੰਜਾਬ ਦੀ ਹਾਲਤ ਕੀ ਹੋਊਗੀ? ਹੁਣ ਨੀਤੀ ਆਯੋਗ ਦੀ ਜਿਹੜੀ ਰਿਪੋਰਟ ਆਈ ਆ, ਉਹ 18 ਸੰਪੂਰਨ ਸੂਬਿਆਂ ਦੇ ਹਵਾਲੇ ਨਾਲ, 18 ਸੰਪੂਰਨ ਸੂਬਿਆਂ ਦੇ ਵਿੱਚ ਪੰਜਾਬ ਦਾ 18ਵਾਂ ਨੰਬਰ ਹੈ ਜੀ। 10.7 ਅੰਕਾਂ ਨਾਲ ਅਸੀਂ 18ਵੇਂ ਨੰਬਰ ਤੇ ਆ। ਜਿਹੜਾ ਸੂਬਾ ਪਹਿਲੇ ਨੰਬਰ ਤੇ ਆਇਆ, ਉਹਦੇ 67.8 ਨੰਬਰ ਨੇ ਉੜੀਸਾ ਦੇ, ਕਿਤੇ 68 ਤੇ ਕਿਤੇ 10। 67.8 ਨਾਲ ਉਹ ਪਹਿਲੇ ਨੰਬਰ ਤੇ ਆ ਉੜੀਸਾ, ਤੇ 10.7 ਨਾਲ ਅਸੀਂ 18ਵੇਂ ਨੰਬਰ ਤੇ ਖੜੇ ਹਾਂ। ਹੋਰ ਜਿਹੜਾ ਕੁਛ ਸਾਨੂੰ ਕੁਦਰਤ ਨੇ ਬਖਸ਼ਿਆ, ਉਹ ਕੁਛ ਰਾਜਸਥਾਨ ਕੋਲ ਨਹੀਂ ਆ। ਹਰਿਆਣਾ ਵੀ ਉਸ ਸਥਿਤੀ, ਜਦੋਂ ਪੰਜਾਬ ਦਾ ਹਿੱਸਾ ਸੀ ਤਾਂ ਸਾਰਾ ਕੁਝ ਉਸ ਐਵਰੇਜ ਬਰਾਬਰ ਆਉਂਦਾ ਸੀ। ਹੁਣ ਹਰਿਆਣਾ ਵੀ ਉਸ ਸਥਿਤੀ 'ਚ ਨਹੀਂ ਆ, ਪਰ ਦਿੱਲੀ ਨਾਲ ਲੱਗਦਾ, ਇਸ ਲਈ ਸੀਮੈਂਟ ਦੇ ਬਾਜ਼ਾਰ ਦੇ ਹਵਾਲੇ ਨਾਲ ਬੇਸ਼ੱਕ ਮਜ਼ਬੂਤ ਹੋਇਆ ਉਹ, ਪਰ ਉਹ ਸੂਬੇ ਵੀ, ਹਰਿਆਣਾ ਤੇ ਰਾਜਸਥਾਨ ਵੀ ਸਭ ਤੋਂ ਮੂਹਰੇ ਖੜੇ ਨੇ। ਰਾਜਸਥਾਨ 28.6 ਅੰਕ ਨਾਲ 12ਵੇਂ ਨੰਬਰ ਤੇ ਆ, ਹਰਿਆਣਾ ਮਤਲਬ 27.4 ਅੰਕ ਨਾਲ 14ਵੇਂ ਨੰਬਰ ਤੇ ਆ, ਤੇ 12ਵੇਂ ਔਰ 14ਵੇਂ ਤੋਂ ਬਾਅਦ ਵੀ 15ਵਾਂ, 16ਵਾਂ, 17ਵਾਂ ਵੀ ਵਿਚਾਲੇ ਹੈਗਾ ਕੋਈ, ਫੇਰ ਸਾਡੀ ਵਾਰੀ ਆਈ ਹੈ 18ਵੇਂ ਨੰਬਰ। ਹੁਣ ਇਸ ਮਸਲੇ ਦੇ ਉੱਤੇ ਜਿਹੜੀਆਂ ਤਰ੍ਹਾਂ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੀਆਂ ਨੇ, ਹੈਨਾ, ਮੈਂ ਉਹਨਾਂ ਨੂੰ ਜ਼ਰੂਰ ਬੇਨਤੀ ਕਰੂੰਗਾ ਵੀ ਜਿਹੜੀ ਪਾਰਟੀ ਨਾਲ ਜੁੜੇ ਹੋ ਨਾ ਤੁਸੀਂ, ਉਸ ਪਾਰਟੀ ਨੂੰ ਤਾਂ ਵਧਾਈ ਦੇ ਦਿਓ ਕਿ ਕਰਤੂਤ ਤੁਹਾਡੇ ਕਰਕੇ ਹੋਈ ਹੈ, ਦੂਜਿਆਂ ਨੂੰ ਗਾਲਾਂ ਕੱਢ ਲਓ, ਕਿਉਂਕਿ ਕਿਸੇ ਇੱਕ ਦੀ ਦੇਣ ਨਹੀਂ ਹੈ। 2014 ਤੋਂ ਲੈ ਕੇ 2023 ਤੱਕ ਦੀ ਰਿਪੋਰਟ ਹੈ। 10 ਸਾਲ 2014-15 ਤੋਂ ਲੈ ਕੇ 2022-23 ਤੱਕ ਦੇ ਹਵਾਲੇ ਨਾਲ ਜਦੋਂ ਮੈਂ ਇਸ ਰਿਪੋਰਟ ਨੂੰ ਦੇਖਦਾ ਤਾਂ ਇਹਦੇ ਵਿੱਚ ਅਕਾਲੀ ਭਾਜਪਾ ਦਾ ਰਾਜ ਵੀ ਹੈ, ਇਹਦੇ ਵਿੱਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਤੇ ਚੰਨੀ ਵਾਲੀ ਸਰਕਾਰ ਦਾ ਰਾਜ ਵੀ ਹੈ, ਇਹਦੇ ਵਿੱਚ ਮੌਜੂਦਾ ਬਦਲਾਲਿਆਂ ਦੀ ਭਗਵੰਤ ਮਾਨ ਵਾਲੀ ਸਰਕਾਰ ਦਾ ਵੀ ਕਾਰਜਕਾਲ। ਸੋ 14 ਤੋਂ ਲੈ ਕੇ 17 ਤੱਕ ਅਕਾਲੀ ਬੀਜੇਪੀ ਦਾ ਦੌਰ ਰਿਹਾ, 17 ਤੋਂ ਲੈ ਕੇ 22 ਤੱਕ ਕਾਂਗਰਸ ਦਾ ਦੌਰ ਰਿਹਾ, 22 ਤੋਂ ਲੈ ਕੇ 23 ਤੱਕ ਆਮ ਆਦਮੀ ਪਾਰਟੀ ਦਾ ਦੌਰ ਰਿਹਾ। ਸੋ ਇਹ ਸਭ ਦੇ ਵਿਚਾਲੇ ਫਿਰ ਸਾਰੇ ਬਰਾਬਰ ਜ਼ਿੰਮੇਵਾਰ ਨੇ। ਤੇ ਹੁਣ ਇਸ ਲਈ ਜਿਹਦਾ ਭਗਤ ਹੈ, ਉਹ ਭਾਈ ਆਪਣੀ ਪਾਰਟੀ ਨੂੰ ਵਧਾਈ ਦੇ ਦਿਓ ਕਿ ਪੰਜਾਬ ਨੂੰ ਫਾਡੀ ਬਣਾਉਣ 'ਚ ਤੁਹਾਡੀ ਭੂਮਿਕਾ ਬੜੀ ਕਮਾਲ ਦੀ ਰਹੀ ਜੀ, ਬਾਕੀਆਂ ਦੀ ਨਲਾਇਕੀ ਹੈ। ਇਹ ਸਾਰੇ ਬਰਾਬਰ ਦੇ ਨੇ। ਮਤਲਬ ਪਿਛਲੇ 9 ਸਾਲਾਂ ਤੋਂ ਲਗਾਤਾਰ ਸਾਡੀ ਸਥਿਤੀ ਇਸ ਕਦਰ ਨਿੱਘਰਦੀ ਗਈ ਕਿ ਨੀਤੀ ਆਯੋਗ ਕਹਿੰਦਾ ਕਿ ਚਾਹੇ ਉਹ ਖਰਚੇ ਦੇ ਹਵਾਲੇ ਨਾਲ ਹੋਵੇ, ਚਾਹੇ ਉਹ ਮਾਲੀਆ ਇਕੱਠਾ ਕਰਨ ਦੇ ਹਵਾਲੇ ਨਾਲ ਹੋਵੇ, ਚਾਹੇ ਉਹ ਵਿੱਤੀ ਤੌਰ ਦੇ ਉੱਤੇ ਕਰਜ਼ਿਆਂ ਦੀ ਹੱਦਬੰਦੀ ਵਾਲਾ ਹਵਾਲਾ ਹੋਵੇ, ਸਾਰੇ ਪਾਸਿਆਂ 'ਚੋਂ ਅਸੀਂ ਪਛੜਦੇ ਗਏ
ਤੇ ਨਤੀਜਾ ਅਸੀਂ 4 ਲੱਖ ਕਰੋੜ ਤੋਂ ਉੱਪਰ ਦੇ ਕਰਜ਼ਈਆਂ, ਆਪਣੀ GDP ਦੀ ਹੱਦ ਤੋਂ ਵੱਧ ਅਸੀਂ ਕਰਜ਼ੇ ਚੁੱਕ ਰਹੇ ਹਾਂ ਤੇ ਹਰ ਮਹੀਨੇ ਅਸੀਂ ਜਿਸ ਤਰ੍ਹਾਂ ਕਰਜ਼ਾ ਲੈ ਰਹੇ ਹਾਂ। ਇਸ ਲਈ ਆਉਣ ਵਾਲੇ ਸਮੇਂ 'ਚ ਇਹ ਹੋਰ ਨਿਘਾਰ ਵਾਲੇ ਪਾਸੇ ਨੂੰ ਜਾਣੀ ਹੈ। ਜਿਹੜੇ ਕਹਿੰਦੇ ਸੀ ਅਸੀਂ ਕਰਜ਼ੇ ਦੀ ਪੰਡ ਲਾਉਣ ਆਏ ਆ, ਉਹ ਕਰਜ਼ਾ ਇੰਨਾ ਚੁੱਕ ਰਹੇ ਨੇ ਕਿ ਹੋਰ ਵੱਧ ਜਾਣੀ ਹੈ। ਇਸ ਲਈ ਹੁਣ ਅਕਾਲੀ ਲੀਡਰ ਆਮ ਆਦਮੀ ਪਾਰਟੀ ਨੂੰ ਭੰਡ ਰਹੇ ਨੇ, ਕਾਂਗਰਸੀ ਲੀਡਰ ਆਮ ਆਦਮੀ ਪਾਰਟੀ ਨੂੰ ਭੰਡ ਰਹੇ ਨੇ, ਆਮ ਆਦਮੀ ਪਾਰਟੀ ਪਿਛਲਿਆਂ ਦੇ ਹਵਾਲੇ ਉਹਨਾਂ ਨੂੰ ਭੰਡ ਰਹੀ ਆ। ਪੰਡੀ ਜਾਓ ਭਾਈ, ਭੋਗ ਤਾਂ ਪੰਜਾਬ ਰਿਹਾ, ਤੁਹਾਡੀਆਂ ਤਾਂ ਗੱਡੀਆਂ ਵੀ ਉਵੇਂ ਚੱਲਦੀਆਂ, ਤੁਹਾਡੀਆਂ ਸੀਟਾਂ ਵੀ ਉਵੇਂ ਨੇ, ਤੁਹਾਡੇ ਚੌਪਰ ਵੀ ਉਵੇਂ ਨੇ। ਸੋ ਆਹ ਪੰਜਾਬ ਦੀ ਸਥਿਤੀ ਆ। ਨੰਬਰ 1 ਸੂਬੇ ਨੂੰ ਇਸ ਸਿਆਸੀ ਸਿਸਟਮ ਨੇ ਫਾਡੀ ਵਾਲੀ ਕਤਾਰ 'ਚ ਲਿਆ ਖੜਾ ਕੀਤਾ। ਬੜੀ ਅਫਸੋਸ ਵਾਲੀ ਜਿਹੜੀ ਗੱਲ ਆ। ਅਗਲੀ ਦੀਪਕ ਜੀ ਗੱਲ ਕਰੀਏ, ਡਾਕਟਰ ਅੰਬੇਦਕਰ ਹੁਣਾਂ ਦਾ ਜਿਹੜਾ ਬੁੱਤ ਭੰਨ ਹੋਇਆ ਆ, ਉਹਦੇ ਪਿੱਛੇ ਕਹਿੰਦੇ ਵੀ ਬੁੱਤ ਤੋੜਨ ਪਿੱਛੇ ਹੁਣ ਕਿਸ ਦੀ ਇਹ ਸਾਜ਼ਿਸ਼ ਹੋ ਸਕਦੀ, ਕਿਹੜੀ ਇਹ ਚਾਲ ਆ? ਸਭ ਤੋਂ ਵੱਡੀ ਗੱਲ ਤਾਂ ਰਾਜਕਰਨ ਜੀ ਇਹ ਆ ਕਿ ਗਣਤੰਤਰ ਦਿਵਸ ਵਾਲੇ ਦਿਨ ਹੀ ਡਾਕਟਰ ਭੀਮ ਰਾਓ ਅੰਬੇਦਕਰ ਦੀ ਜਿਹੜਾ ਬੁੱਤ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਹੁੰਦੀ ਹੈ, ਔਰ ਉਹ ਵੀ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ। ਇਹ ਅਚਨਚੇਤ ਵਾਪਰਿਆ ਵਰਤਾਰਾ ਨਹੀਂ ਹੋ ਸਕਦਾ। ਦਿਨ, ਸਮਾਂ, ਸਥਾਨ ਇਹ ਬਹੁਤ ਕੁਝ ਅਹਿਮੀਅਤ ਰੱਖਦਾ ਹੈ। ਇਹ ਦੱਸਦਾ ਹੈ ਕਿ ਇਹ ਸ਼ਰਾਰਤ ਨਹੀਂ, ਇਹ ਸਾਜ਼ਿਸ਼ ਹੈ। ਔਰ ਦੂਸਰਾ ਪਹਿਲੂ, ਇਸ ਸਮੇਂ ਭਾਰਤ ਦੇ ਵਿੱਚ ਜਿਸ ਤਰ੍ਹਾਂ ਧਰਮ ਦੀ ਰਾਜਨੀਤੀ ਦਾ ਜ਼ੋਰ ਹੈ, ਉਸ ਧਰਮ ਦੀ ਰਾਜਨੀਤੀ ਤੋਂ ਇੱਕ ਅਗਲਾ ਪੜਾਅ ਹੈ ਜਾਤ ਦੀ ਰਾਜਨੀਤੀ। ਬਿਲਕੁਲ, ਇਹ ਉਧਰ ਨੂੰ ਪੁੱਟਿਆ ਕਦਮ ਵੀ ਨਜ਼ਰ ਆਉਂਦਾ ਹੈ। ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਹਵਾਲੇ ਨਾਲ ਹੀ ਜੇਕਰ ਮੈਂ ਸਮਝਣਾ ਚਾਹਾਂ ਤਾਂ ਭੀਮ ਰਾਓ ਅੰਬੇਦਕਰ ਜੀ ਦੀ ਇੱਕ ਪੀੜ, ਮੈਂ ਉਹਨਾਂ ਨੂੰ ਕਾਫੀ ਪੜ੍ਹਿਆ, ਉਹਦੇ ਵਿੱਚ ਉਹਨਾਂ ਦੀ ਇੱਕ ਪੀੜ ਸਾਹਮਣੇ ਆਉਂਦੀ। ਉਹ ਕਹਿੰਦੇ ਕਿ ਇਸ ਸਥਿਤੀ 'ਚ ਸਾਨੂੰ ਲਿਆ ਖੜਾ ਕੀਤਾ ਕਿ ਅਸੀਂ ਇੱਥੇ ਧਰਮ ਤਾਂ ਬਦਲ ਸਕਦੇ ਹਾਂ, ਪਰ ਜਾਤ ਸਾਡਾ ਪਿੱਛਾ ਨਹੀਂ ਛੱਡਦੀ। ਤੇ ਇਸ ਲਈ ਮੈਂ ਇਸ ਪਹਿਲੂ ਤੋਂ ਸਮਝਣਾ ਚਾਹੁੰਦਾ ਕਿ ਕੀ ਇਹ ਸਹਿਜ ਸੁਭਾਅ ਹੈ ਕਿ ਇੱਕ ਸ਼ਰਾਰਤੀ ਆਇਆ, ਫੁੱਲ ਪਾਉਣ ਲਈ ਪੌੜੀ ਲੱਗੀ ਸੀ, ਉਹ ਪੌੜੀ ਤੇ ਚੜ ਗਿਆ, ਉਹਦੇ ਕੋਲ ਹਥੌੜਾ ਵੀ ਆਪਣੇ ਆਪੇ ਪ੍ਰਗਟ ਹੋ ਗਿਆ, ਉਹਨੇ ਸਿਰ ਤੇ ਹਥੌੜੇ ਵੀ ਮਾਰਤੇ, ਸੰਵਿਧਾਨ ਦੀ ਉੱਥੇ ਮੂਰਤ ਜਿਹੜੀ ਲੱਗੀ ਸੀ ਉਹਨੂੰ ਮਤਲਬ ਕਿ ਅੱਗ ਵੀ ਲਾਤੀ। 24 ਸਕਿੰਟ 'ਚ 8 ਵਾਰ ਨੇ ਉਹਦੇ। 24 ਸਕਿੰਟ 'ਚ 8 ਵਾਰ ਉਹਨੇ ਹਥੌੜਾ ਮਾਰਿਆ। ਇਹਦਾ ਮਤਲਬ ਪੂਰੀ ਤਿਆਰੀ ਨਾਲ, ਪੂਰੀ ਤਨਦੇਹੀ ਨਾਲ ਇਹ ਕਾਰਜ ਕਰਨ ਆਇਆ ਸੀ। ਸਹੀ ਗੱਲ। ਉਹ ਤਾਂ ਦੱਸੋ ਮੈਨੂੰ ਇਹਦੇ ਪਿੱਛੇ ਕੀ ਹੋ ਸਕਦਾ। ਹੁਣ ਪਰਿਵਾਰ ਤਾਂ ਪਿੱਟ ਰਿਹਾ, ਉਹ ਕਹਿੰਦੇ ਸਾਡੇ ਤਾਂ ਹੱਥ ਵਸੇ ਨਹੀਂ ਇਹ ਜਵਾਕ ਭਾਈ। ਇਹ 3 ਮਹੀਨੇ ਪਹਿਲਾਂ ਦੁਬਈ ਤੋਂ ਪਰਤਿਆ ਤੇ ਆਪਣੇ ਘਰੇ ਨਹੀਂ ਗਿਆ। ਸੋ ਇਸ ਲਈ ਇਹ ਪਹਿਲੇ ਰੂਪ 'ਚ ਨਜ਼ਰ ਆਉਂਦੀ ਹੈ, ਇਹ ਸ਼ਰਾਰਤ ਹੈ। ਹੁਣ ਦੂਸਰਾ ਪਹਿਲੂ, ਪੰਜਾਬ ਦੇ ਵਿੱਚ ਕੀ 2027 ਦੀ ਨੀਂਹ ਰੱਖੀ ਜਾ ਰਹੀ ਹੈ ਇਸ ਦੇ ਨਾਲ? ਕੀ ਇਸ ਨੂੰ ਨਵੀਂ ਪ੍ਰਗਟਾਟ ਇਹ ਅੰਮ੍ਰਿਤਸਰ ਹੀ ਹੈ ਜਿੱਥੇ ਕਦੇ ਮਤਲਬ ਕਿ ਗਊ ਦੀਆਂ ਪੂੰਛਾਂ ਮੰਦਰਾਂ ਮੂਹਰਿਓਂ ਤੇ ਗੁਰੂ ਘਰਾਂ ਦੇ ਬਾਹਰੋਂ ਬੀੜੀ ਸਿਗਟਾਂ ਇਹ ਸਾਰਾ ਕੁਝ ਲੱਭਿਆ ਸੀ? ਇਹ ਉਸੇ ਵਰਤਾਰੇ ਨੂੰ, ਉਸੇ ਤਰ੍ਹਾਂ ਰਾਜਨੀਤਿਕ ਦੰਗਾ ਫਸਾਦ ਨੂੰ ਹਵਾ ਦੇਣ ਦੀ ਕੋਸ਼ਿਸ਼ ਤਾਂ ਨਹੀਂ ਅੰਮ੍ਰਿਤਸਰ ਦੀ ਨਗਰੀ ਨੂੰ? ਹੁਣ ਇੱਕ ਪਾਸੇ ਲੱਗ ਰਿਹਾ ਕਿ ਇਹਦੇ ਪਿੱਛੇ 2027 ਦਾ ਟਾਰਗੇਟ ਤਾਂ ਨਹੀਂ ਕਿਸੇ ਤਰ੍ਹਾਂ ਦਾ। ਦੂਸਰੇ ਪਾਸੇ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਤੋਂ ਬਾਅਦ ਦਲਿਤ ਭਾਈਚਾਰੇ ਨਾਲ ਸੰਬੰਧਿਤ, ਵਾਲਮੀਕ ਭਾਈਚਾਰੇ ਨਾਲ ਸੰਬੰਧਿਤ ਧਿਰਾਂ ਨੇ ਅੰਮ੍ਰਿਤਸਰ ਬੰਦ ਕੀਤਾ। ਅੱਜ ਪੰਜਾਬ ਦੇ ਹੋਰ ਸ਼ਹਿਰਾਂ ਨੂੰ ਬੰਦ ਕਰਨ ਦੀ ਵੱਖ-ਵੱਖ ਦਲਿਤ ਭਾਈਚਾਰੇ ਨਾਲ ਸੰਬੰਧਿਤ, SCBC ਭਾਈਚਾਰੇ ਨਾਲ ਸੰਬੰਧਿਤ ਜਥੇਬੰਦੀਆਂ ਦੀ ਕਾਲ ਹੈ। ਕਿਉਂ ਬਈ? ਇਹ ਕਾਲ ਦਲਿਤ ਭਾਈਚਾਰੇ ਵੱਲੋਂ ਕਿਉਂ ਆਵੇ, ਪੰਜਾਬ ਵੱਲੋਂ ਕਿਉਂ ਨਹੀਂ ਆਉਂਦੀ? ਪੂਰਾ ਪੰਜਾਬ ਇਸ ਮਸਲੇ ਤੇ ਇਕਜੁੱਟ ਕਿਉਂ ਨਹੀਂ ਹੁੰਦਾ? ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਤਾਂ ਇਕੱਲਾ ਸਿੱਖਾਂ ਦਾ ਹੀ ਫਰਜ਼ ਹੈ ਕਿ ਉਹ ਲੜਾਈ ਲੜਨ? ਬਾਕੀ ਧਰਮ ਕਿੱਥੇ ਜਾਂਦੇ ਨੇ? ਬਾਕੀ ਲੋਕ ਕਿੱਥੇ ਜਾਂਦੇ ਨੇ? ਜਦੋਂ ਕੁਰਾਨ ਤੇ ਗੀਤਾ ਦੀਆਂ ਬੇਅਦਬੀਆਂ ਹੁੰਦੀਆਂ ਤਾਂ ਇਕੱਲੇ ਹਿੰਦੂ ਤੇ ਮੁਸਲਮਾਨਾਂ ਦਾ ਹੀ ਫਰਜ਼ ਬਣਦਾ ਲੜਾਈ ਲੜਨ। ਜਦੋਂ ਤੱਕ ਅਸੀਂ ਇਹਨਾਂ ਮੁੱਦਿਆਂ ਨੂੰ ਮਨੁੱਖਤਾ ਦੀ ਲੜਾਈ ਨਹੀਂ ਬਣਾਵਾਂਗੇ ਤਦ ਤੱਕ ਇਹ ਹਮਲੇ ਹੁੰਦੇ ਰਹਿਣਗੇ। ਰਾਜਨੀਤਿਕ ਧਿਰਾਂ, ਸ਼ਰਾਰਤੀ ਧਿਰਾਂ ਇਹਦੇ ਵਿੱਚੋਂ ਆਪਣਾ ਫਾਇਦਾ ਲੈਂਦੀਆਂ ਰਹਿਣਗੀਆਂ। ਹੁਣ ਕਰਾਉਣ ਵਾਲਾ ਜਿਹੜਾ ਮਰਜ਼ੀ ਹੋਵੇ, ਬਾਕੀ ਰਾਜਨੀਤਿਕ ਧਿਰਾਂ ਵੀ ਤਾਂ ਰੋਟੀ ਸੇਕਣ ਦੀ ਕੋਸ਼ਿਸ਼ ਕਰਨਗੀਆਂ। ਹੁਣ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਪੂਰੇ ਭਾਰਤ ਲਈ ਸੰਵਿਧਾਨ ਰਚਿਆ ਤੇ ਸਾਰਿਆਂ ਨੂੰ ਉਹਨਾਂ ਦੇ ਬਣਦੇ ਹੱਕ ਦਵਾਏ, ਤੇ ਫਿਰ ਸਾਰੀਆਂ ਧਿਰਾਂ ਅੱਜ ਕਿਉਂ ਨਹੀਂ ਬਾਹਰ ਆਉਂਦੀਆਂ ਕਿ ਮਾੜਾ ਹੋਇਆ? ਮਤਲਬ ਜਦੋਂ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਆ ਜੀ ਮਦਬੁੱਧੀ ਸੀ, ਇਸ ਲਈ ਜੀ ਗੁਰੂ ਘਰ ਵੜ ਕੇ ਇਹਨੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਨੂੰ ਕਿਉਂ ਭਾਈ? ਹੋਰ ਜਦ ਵੀ ਸਵਾਲ ਉੱਠਦੇ ਰਹੇ ਨੇ ਕਿ ਬਈ ਇਹ ਕਮਾਲ ਹੈ, ਇਹ ਮਦਬੁੱਧੀ ਇਹੋ ਜਿਹੀ ਕਿਹੜੀ ਹੈ ਜਿਹੜੀ ਗੁਰੂ ਘਰੇ ਆ ਕੇ ਰੁਕਦੀ ਹੈ? ਸਹੀ ਗੱਲ। ਇਹ ਘਟਨਾਵਾਂ ਹੋਰ ਕਿਤੇ ਕਿਤਾਬਾਂ ਵਾਲੀ ਦੁਕਾਨ ਤੇ ਕਿਉਂ ਨਹੀਂ ਜਾਂਦੀਆਂ? ਆਪਣੇ ਘਰੇ ਕਾਪੀਆਂ ਕਿਤਾਬਾਂ ਕਿਉਂ ਨਹੀਂ ਜਾਂਦੀਆਂ? ਉਸੇ ਤਰ੍ਹਾਂ ਇਹ ਜਿਹੜਾ ਹਥੌੜਾ ਲੈ ਕੇ ਇਹਨੂੰ ਪੁੱਛੋ ਕਿ ਇਹਨਾਂ ਦੇ ਘਰੇ ਆਪਣੇ ਵੀ ਦਾਦੇ ਪੜਦਾਦਿਆਂ ਦੀਆਂ ਬੜੀਆਂ ਫੋਟੋਆਂ ਕੰਧਾਂ ਦੇ ਲੰਕਦੀਆਂ, ਕਿੰਨੇ ਸ਼ੀਸ਼ੇ ਭੰਨੇ ਉਹਨਾਂ ਦੇ।
ਸੋ ਇਸ ਲਈ ਇਹ ਆਮ ਵਰਤਾਰਾ ਨਹੀਂ ਹੈ, ਇਹ ਸਹਿਜ ਸੁਭਾਅ ਵਰਤਾਰਾ ਨਹੀਂ ਹੈ, ਇਹ ਸ਼ਰਾਰਤ ਨਹੀਂ ਹੈ, ਇਹ ਸਿੱਧੇ ਰੂਪ ਚ ਸਾਜ਼ਿਸ਼ ਹੈ। ਔਰ ਪੁਲਿਸ ਦੀ ਕਾਰਵਾਈ ਆਪਾਂ ਨੂੰ ਪਤਾ ਹੀ ਹੈ, ਬੰਦਾ ਫੜ ਲਿਆ ਜੀ, ਕੇਸ ਚੱਲੂਗਾ ਜੀ, ਮਹੀਨੇ ਖੰਡ ਬਾਅਦ ਕੋਈ ਹੋਰ ਘਟਨਾ ਹੋ ਜੂਗੀ, ਲੋਕ ਇਹਨੂੰ ਭੁੱਲ ਜਾਣਗੇ। ਕਦੇ ਵੀ ਉਸ ਦੇ ਪਿੱਛੇ ਦੀ ਸਾਜ਼ਿਸ਼ ਬੇਨਕਾਬ ਨਹੀਂ ਹੋਈ, ਜਿਹੀਆਂ ਘਟਨਾਵਾਂ ਇੰਨੀਆਂ ਵਾਪਰ ਲੀਆਂ। ਇਹਦਾ ਮਤਲਬ ਸਿਸਟਮ ਦਾ ਵੀ ਕਿਤੇ ਨਾ ਕਿਤੇ ਵਿੱਚ ਰੋਲ ਹੈ। ਅਫਸੋਸਜਨਕ ਵਰਤਾਰਾ ਪੰਜਾਬ 'ਚ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਨਾਲ ਛੇੜਖਾਨੀ, ਇਹ ਸਹਿਜ ਵਰਤਾਰਾ ਨਹੀਂ ਜੀ। ਜਾਤ ਪਿੱਛਾ ਨਹੀਂ ਛੱਡਦੀ ਦਾ ਮਸਲਾ ਤਾਂ ਦੇਖੋ ਅਮਰੀਕਾ ਵਿੱਚ ਵੀ, ਇੱਥੇ ਵੇਖਿਆ ਸੀ ਵੀ ਵੱਡੀਆਂ ਕੰਪਨੀਆਂ ਦੇ ਵਿੱਚ ਵੀ ਬਹੁਤ ਰੌਲਾ ਜਿਹੜਾ ਪਿਆ, ਅਜੇ ਵੀ ਇਹ ਚੀਜ਼ਾਂ ਜਿਹੜੀਆਂ ਉਹ ਨਾਲ ਦੇ ਨਾਲ ਜਿਹੜੀਆਂ ਚੱਲ ਰਹੀਆਂ। ਇਹ ਆਪਾਂ ਦੀਪਕ ਜੀ ਇਹਨੂੰ ਇਸ ਐਂਗਲ ਤੋਂ ਵੀ ਦੇਖ ਸਕਦੇ ਆ ਵੀ ਰਿਜ਼ਰਵੇਸ਼ਨ ਨੂੰ ਲੈ ਕੇ ਵੀ ਨਾਲ ਦੇ ਨਾਲ ਚੀਜ਼ ਆ, ਜਿੱਦਾਂ ਦਾ ਉਹਦਾ ਬਿਆਨ ਆਇਆ ਉਸ ਬੰਦੇ ਦਾ ਵੀ ਇਹ ਸਾਨੂੰ ਕਾਗਜ਼ੀ ਜਿਹੜਾ ਇਸ ਤਰੀਕੇ ਦੇ ਨਾਲ ਬਣਾ ਦਿੱਤਾ ਵੀ ਹੁਣ ਸਾਨੂੰ ਪੱਕਾ ਹੀ ਜਿਹੜਾ ਉਹ ਕਰ ਗਿਆ, ਸਮਾਜ ਤਾਂ ਕਰਦਾ ਸੀ, ਹੁਣ ਅਫੀਸ਼ੀਅਲੀ ਵੀ ਉਹ ਕਰ ਗਏ। ਇਹ ਇਵੈਂਚੁਅਲੀ ਇਸ ਐਂਗਲ ਤੋਂ ਵੀ ਦੇਖਿਆ ਜਾ ਸਕਦਾ ਵੀ ਇਹ ਚਾਹੁੰਦੇ ਆ ਵੀ ਹੌਲੀ ਹੌਲੀ ਇਸ ਚੀਜ਼ ਦੇ ਉੱਤੇ ਚਰਚਾ ਹੋਵੇ ਤੇ ਬੰਦ ਕਰਵਾਈ ਦਿੱਤੀ ਜਾਵੇ। ਬਿਲਕੁਲ ਬਿਲਕੁਲ, ਇਹ ਇਸ ਭਾਵਨਾ ਨਾਲ ਇਸ ਮੁੱਦੇ ਨੂੰ ਛੇੜਿਆ ਜਾ ਰਿਹਾ। ਮਤਲਬ ਅਸੀਂ ਕਈ ਵਾਰ ਪੰਜਾਬ ਦੇ ਹਵਾਲੇ ਨਾਲ ਵੀ ਜਦੋਂ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਕਿ ਇਹ ਚੀਜ਼ਾਂ ਹੁਣ ਖਤਮ ਹੋਣੀਆਂ ਚਾਹੀਦੀਆਂ, ਇੱਥੇ ਤਾਂ ਕੋਈ ਪਾੜਾ ਨੀਗਾ ਜੀ, ਕੋਈ ਕੁਛ ਨੀਗਾ ਜੀ। ਪਰ ਓਵਰਆਲ ਸਥਿਤੀ ਜਦੋਂ ਝਾਤ ਮਾਰ ਕੇ ਦੇਖੋ ਕਿ ਇਸ ਭਾਈਚਾਰੇ ਨਾਲ ਕੀ ਵਰਤ ਰਿਹਾ, ਹੁਣ ਤਾਂ ਰਿਜ਼ਰਵੇਸ਼ਨ ਵਾਲੀ ਹਾਲਤ ਤਾਂ ਇਹ ਹੋਗੀ ਕਿ ਇਹਨਾਂ ਦੇ ਭਾਈਚਾਰੇ ਦੇ ਅੰਦਰ ਦੋਹਰੀ ਰਿਜ਼ਰਵੇਸ਼ਨ ਹੋਗੀ। ਜਿਹੜਾ ਟੱਬਰ ਲੈ ਰਿਹਾ ਉਹ 5-5 ਵਾਰ ਲੈ ਗਿਆ, ਔਰ ਜਿਹੜਾ ਲੋੜਵੰਦ ਉਹਨੂੰ ਅਜੇ ਇੱਕ ਵਾਰ ਵੀ ਨਹੀਂ ਮਿਲੀ। ਸੋ ਇਹ ਬਹੁਤ ਬੜਾ ਸਵਾਲ ਹੈ, ਇਹਦੇ ਤੇ ਬਹੁਤ ਵੱਡੇ ਮੰਥਨ ਦੀ ਲੋੜ ਹੈ। ਬਿਲਕੁਲ ਜੀ। ਕਈ ਮਸਲੇ ਜਿਹੜੇ ਆ ਉਹ ਪੈਰਲਲੀ ਦੀਪਕ ਜੀ ਜਿਹੜੇ ਚੱਲ ਰਹੇ ਆ। ਅਗਲੀ ਜਿਹੜੀ ਗੱਲ ਆ ਪੰਜਾਬ ਦੇ ਲਈ, ਇਹ ਹੁਣ ਸੰਕਟ ਕਹੀਏ ਜਾਂ ਕਿੱਦਾਂ ਕਹੀਏ, ਪਰ ਇਹ ਮੁੱਦਾ ਜ਼ਰੂਰ ਆ, ਚਰਚਾ ਜਿਹੜਾ ਚੀਜ਼ ਮੰਗਦਾ, ਧਰਮ ਪਰਿਵਰਤਨ ਦਾ। ਪੰਜਾਬ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਕਿਵੇਂ 1% ਤੋਂ 15% ਹੋ ਗਿਆ ਈਸਾਈ ਭਾਈਚਾਰਾ। ਵੈਸੇ ਤਾਂ ਰਾਜਕਰਮਵੀਰ ਜੀ, ਕਿਹੜੇ ਧਰਮ 'ਚ ਅਸੀਂ ਜਿਉਣਾ ਇਹ ਬੰਦੇ ਦਾ ਆਪਣਾ ਫੈਸਲਾ, ਆਪਣਾ ਉਹਦਾ ਅਧਿਕਾਰ ਹੈ। ਜੇ ਭਾਰਤ ਦੇ ਹਵਾਲੇ ਨਾਲ ਵੀ ਸਮਝੀਏ ਤਾਂ ਸਾਨੂੰ ਕਾਨੂੰਨੀ ਸੰਵਿਧਾਨਕ ਅਧਿਕਾਰ ਹੈ ਕਿ ਮੈਂ ਕਿਸ ਧਰਮ 'ਚ ਵਿਚਰਨਾ ਹੈ, ਕਿਸ ਧਰਮ ਨੂੰ ਅਪਣਾਉਣਾ ਹੈ, ਕਿਸ ਧਰਮ 'ਚ ਰਹਿਣਾ। ਪਰ ਇੱਕ ਹੁੰਦਾ ਹੈ ਕਿ ਤੁਸੀਂ ਮਾਨਸਿਕ ਤੌਰ ਤੇ ਤਿਆਰ ਹੋ ਕੇ ਕਿਸੇ ਧਰਮ 'ਚ ਜਾਓ, ਜਾਂ ਇੱਕ ਤੁਸੀਂ ਜਿਸ ਧਰਮ 'ਚ ਜਨਮੇ ਉਸ ਨੂੰ ਅਪਣਾਓ ਜੀ। ਦੂਸਰਾ ਹੁੰਦਾ ਹੈ ਕਿ ਮੈਂ ਦੂਸਰੇ ਧਰਮ ਦੇ ਬੰਦਿਆਂ ਨੂੰ ਆਪਣੀ ਹੱਟੀ ਤੇ ਲਿਆਉਣ ਲਈ ਉਹਨਾਂ ਨੂੰ ਲਾਲਚ ਦੇਵਾਂ, ਉਹਨਾਂ ਨੂੰ ਆਪਣੇ ਥੜੇ ਤੇ ਚੜਾਉਣ ਦੇ ਲਈ ਉਹਨਾਂ ਨੂੰ ਕੋਈ ਬਰਗਲਾਵਾਂ। ਸੋ ਇਸ ਦੋਵਾਂ 'ਚ ਫਰਕ ਹੈ। ਸੰਵਿਧਾਨ ਸਾਨੂੰ ਇਸ ਦੀ ਮਨਜ਼ੂਰੀ ਦਿੰਦਾ ਕਿ ਆਪਣੇ ਆਪ ਕੋਈ ਧਰਮ ਬਦਲਵੇ, ਪਰ ਇਹ ਮਨਜ਼ੂਰੀ ਦਿੰਦਾ ਕਿ ਕਿਸੇ ਨੂੰ ਲਾਲਚ ਬਸ ਦੇ ਕੇ ਆਪਣੇ ਧਰਮ 'ਚ ਲਿਆਓ। ਅੱਜ ਜਿਹੜੀ ਚਰਚਾ ਪੰਜਾਬ 'ਚ ਛਿੜੀ ਆ ਉਹ ਇਸੇ ਹਵਾਲੇ ਨਾਲ ਛਿੜੀ ਹੈ ਕਿ ਪੰਜਾਬ 'ਚ ਜਿਸ ਕਦਰ ਈਸਾਈ ਧਰਮ ਦੇ ਹਵਾਲੇ ਨਾਲ ਧਰਮ ਬਦਲਾਇਆ ਜਾ ਰਿਹਾ, ਈਸਾਈ ਧਰਮ ਨੂੰ ਅਪਣਾਇਆ ਜਾ ਰਿਹਾ, ਉਹਦੇ ਪਿੱਛੇ ਕਹਿੰਦੇ ਜੀ ਸਕੂਲੀ ਸਿੱਖਿਆ, ਉਹਦੇ ਪਿੱਛੇ ਗਰੀਬੀ ਦੂਰ ਕਰਨ ਦੀ, ਰਾਸ਼ਨ ਪੱਤੇ ਦੀ, ਘਰ ਬਣਾ ਕੇ ਦੇਣ ਦੀ, ਜਵਾਕਾਂ ਦੇ ਵਿਆਹ ਦੀ, ਵਿਦੇਸ਼ ਸੈੱਟ ਕਰਨ ਦੀ, ਕਿੰਨੇ ਤਰ੍ਹਾਂ ਦੇ ਹਵਾਲੇ ਆ ਰਹੇ ਨੇ ਕਿ ਸਾਰਾ ਕੁਝ ਦਿੱਤਾ ਜਾਂਦਾ, ਉਹਦੇ ਨਾਲ ਧਰਮ ਪਰਿਵਰਤਨ ਹੋ ਰਿਹਾ। ਫਿਰ ਇਹਦਾ ਦੂਸਰਾ ਪੱਖ ਇਹ ਵੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚੋਂ ਦਲਿਤ ਭਾਈਚਾਰਾ, ਚਾਹੇ ਉਹ ਆਪਾਂ ਵੈਸੇ ਤਾਂ ਸਿੱਖੀ ਦੇ ਵਿੱਚ ਕੋਈ ਹੈ ਨਹੀਂਗਾ, ਜਾਤ ਪਾਤ ਵਾਲਾ ਮਸਲਾ ਹੀ ਖਤਮ ਹੈ, ਤਾਂ ਇਸੇ ਲਈ ਮਤਲਬ ਕਿ ਇਸ ਧਰਮ ਨੂੰ ਅਗਾਂਹ ਲਈ ਵਧਾਇਆ ਗਿਆ ਸੀਗਾ ਗੁਰੂ ਸਾਹਿਬ ਵੱਲੋਂ ਕਿ ਭਾਈ ਇਹ ਖਤਮ ਕਰੋ, ਸਿਰਫ ਸਿੱਖ ਹੈ। ਪਰ ਅਜੇ ਵੀ ਇੱਥੇ ਦਲਿਤ ਸਿੱਖ, ਰਾਮਦਾਸੀਆ ਸਿੱਖ, ਇਹ ਸ਼ਬਦ ਪ੍ਰਚਾਰੇ ਜਾਂਦੇ। ਸੋ ਇਸ ਲਈ ਪੰਜਾਬ ਦੇ ਵਿੱਚੋਂ ਜਿਹੜਾ ਦਲਿਤ ਸਿੱਖ ਜਿਹਨੂੰ ਕਿਹਾ ਜਾਂਦਾ ਹੈ, ਉਸ ਦੇ ਉੱਤੇ ਕਹਿੰਦੇ ਜੀ ਈਸਾਈ ਪ੍ਰਚਾਰਕਾਂ ਦੀ ਬਹੁਤ ਨਜ਼ਰ ਹੈ, ਉਹਨਾਂ ਨੂੰ ਵੱਡੀ ਗਿਣਤੀ 'ਚ ਇੱਧਰ ਲਿਆਂਦਾ ਜਾਂਦਾ। ਇਸੇ ਤਰ੍ਹਾਂ ਦਲਿਤ ਹਿੰਦੂਆਂ ਦੇ ਹਵਾਲੇ ਨਾਲ ਵੀ ਤਬਦੀਲੀ ਵੱਡੀ ਹੋ ਰਹੀ ਹੈ। ਸੋ ਪੰਜਾਬ 'ਚ ਇਹ ਦੋਹਰੀ ਤਬਦੀਲੀ ਹੈ। ਤੀਸਰਾ ਹੁਣ ਇਹ ਵੀ ਪਤਾ ਲੱਗਾ ਕਿ ਕੁਝ ਮੁਸਲਿਮ ਭਾਈਚਾਰਾ ਵੀ ਇੱਧਰ ਨੂੰ ਗਿਆ। ਹੁਣ ਇਹਦੇ ਵਿੱਚੋਂ ਪਹਿਲੀ ਨਜ਼ਰ ਇਹੀ ਲੱਗਦਾ ਕਿ ਕੀ ਇਹ ਸਾਡੇ ਸਮਿਆਂ ਦੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੀ ਨਲਾਇਕੀ ਦਾ ਨਤੀਜਾ? ਜੇਕਰ ਉਹਨਾਂ ਨੇ ਇਹਨਾਂ ਧਿਰਾਂ ਨੂੰ ਗਲ ਲਾਇਆ ਹੁੰਦਾ, ਜੇਕਰ ਉਹਨਾਂ ਧਿਰਾਂ ਨੇ ਇਹਨਾਂ ਨੂੰ ਅਪਣਾਇਆ ਹੁੰਦਾ, ਇਹਨਾਂ ਦੀ ਔਖਾਈ ਦੇ ਟਾਈਮ, ਮੁਸ਼ਕਲ ਦੇ ਟਾਈਮ ਸਾਥ ਦਿੱਤਾ ਹੁੰਦਾ, ਤਾਂ ਕਿਹਦਾ ਦਿਲ ਕਰਦਾ ਆਪਣਾ ਧਰਮ ਛੱਡ ਕੇ ਦੂਏ ਧਰਮ 'ਚ ਜਾਣ ਦਾ ਜੀ? ਸੋ ਕਿਤੇ ਨਾ ਕਿਤੇ ਇਹ ਪਹਿਲੂ ਵੀ ਬਾਚਣ ਦੀ ਲੋੜ ਹੈ ਜੀ। ਉਧਰੋਂ ਕੁਝ ਲਾਲਚ ਨੇ ਤਾਂ ਕੁਝ ਗਲਤੀਆਂ ਇੱਧਰੋਂ ਵੀ ਨੇ, ਜਿਹਦਾ ਨਤੀਜਾ ਹੁਣ ਅੱਜ ਦੀ ਤਰੀਕ 'ਚ ਰਾਜਕਰਨ ਦੀ ਸਥਿਤੀ ਇਹ ਆ ਗਈ ਕਿ ਇਕੱਲਾ ਦਲਿਤ ਹਿੰਦੂ ਸਿੱਖ ਨਹੀਂ ਜਾ ਰਿਹਾ। ਗਰੀਬ ਹਿੰਦੂ, ਆਰਥਿਕ ਤੌਰ ਤੇ ਕਮਜ਼ੋਰ ਹਿੰਦੂ ਤੇ ਛੋਟਾ ਕਿਸਾਨ ਵਰਗ, ਜੱਟ ਸਿੱਖ ਕਿਸਾਨ ਜਿਹੜੇ ਛੋਟੇ ਨੇ ਹਨਾ, ਉਹ ਵੀ ਇੱਧਰ ਨੂੰ ਤੁਰ ਪਏ ਨੇ। ਤੇ ਇਹਦਾ ਵੱਡਾ ਦ੍ਰਿਸ਼ ਤੁਹਾਨੂੰ ਸਭ ਤੋਂ ਵੱਡਾ ਗੁਰਦਾਸਪੁਰ ਖੇਤਰ 'ਚ ਦਿਖਦਾ ਹੈ। ਗੁਰਦਾਸਪੁਰ ਖੇਤਰ ਦੇ ਵਿੱਚ ਕਹਿੰਦੇ ਜੀ ਮਤਲਬ ਕਿ ਹੁਣ ਤੱਕ 5 ਸਾਲਾਂ ਦੇ ਵਿੱਚ 4 ਲੱਖ ਤੋਂ ਵੱਧ ਲੋਕ ਈਸਾਈ ਧਰਮ ਅਪਣਾ ਚੁੱਕੇ ਨੇ ਇਕੱਲੇ ਗੁਰਦਾਸਪੁਰ ਖੇਤਰ 'ਚ। 5 ਸਾਲਾਂ 'ਚ 4 ਲੱਖ
ਤੇ ਪਿਛਲੇ 2 ਸਾਲਾਂ 'ਚ ਪੰਜਾਬ ਦੀ ਜਿਹੜੀ ਗਿਣਤੀ ਸਾਹਮਣੇ ਆਈ ਹੈ 3.5 ਲੱਖ ਤੋਂ ਵੱਧ ਹੈ ਪਿਛਲੇ 2 ਸਾਲਾਂ 'ਚ ਜੀ 2023 ਦੇ ਵਿੱਚ ਪੰਜਾਬ 'ਚ ਕਹਿੰਦੇ 1.5 ਲੱਖ ਤੋਂ ਵੱਧ ਤੇ 2024 ਦੇ ਵਿੱਚ 2 ਲੱਖ ਤੋਂ ਵੱਧ ਲੋਕਾਂ ਨੇ ਈਸਾਈ ਧਰਮ ਅਪਣਾਇਆ। ਗੁਰਦਾਸਪੁਰ ਖੇਤਰ 'ਚ ਹਾਲ ਹੀ ਦੇ ਦੌਰਾਨ 120 ਧਰਮ ਪਰਿਵਰਤਨ ਸੈਂਟਰ ਖੁੱਲੇ ਨੇ ਜੀ। ਤੇ ਡਾਕਟਰ ਰਣਵੀਰ ਸਿੰਘ ਨੇ ਜਿਹੜੇ ਸਿੱਖ ਸਕਾਲਰ ਨੇ, ਸਿੱਖ ਬੁੱਧੀਜੀਵੀ ਨੇ, ਉਹਨਾਂ ਦੀ ਖੋਜ ਰਿਪੋਰਟ ਆਏ, ਉਹ ਕਹਿੰਦੇ ਕਿ 2,77,00,000 ਵਾਲੀ ਪੰਜਾਬ ਦੀ ਆਬਾਦੀ ਦੇ ਹਵਾਲੇ ਨਾਲ ਇਹਨਾਂ ਦੀ ਗਿਣਤੀ 1.26% ਸੀ। ਈਸਾਈ ਭਾਈਚਾਰੇ ਦੀ ਗਿਣਤੀ 1.26% ਸੀ, ਜਿਹੜੀ ਹੁਣ 15% ਤੱਕ ਪਹੁੰਚ ਗਈ। ਸੋ ਉਹੀ ਨਹੀਂ ਰਾਜਨੀਤਿਕ ਲੀਡਰ ਹੁਣ ਸਾਡੇ ਇਹਨਾਂ ਦੀ ਬੋਲੀ ਦੇ ਵਿੱਚ ਵੀ ਜੈਕਾਰੇ ਲਾਉਣ ਲੱਗ ਪਏ। ਸਹੀ ਗੱਲ। ਸੋ ਇਹਦਾ ਮਤਲਬ ਇਹ ਵੋਟ ਬੈਂਕ ਵੀ ਬਣ ਰਿਹਾ ਨਾ ਇੱਕ। ਬਿਲਕੁਲ। ਵੈਸੇ ਤਾਂ ਪੰਜਾਬ ਇੱਕ ਵੈਸੇ ਹੀ ਸੱਭਿਆਚਾਰਕ ਤਬਦੀਲੀ ਦਰਦ ਨੂੰ ਹੰਢਾ ਰਿਹਾ ਕਿ ਸਾਡੇ ਵਾਲੇ ਛੱਡ ਵਿਦੇਸ਼ਾਂ ਨੂੰ ਜਾ ਰਹੇ ਨੇ ਤੇ ਬਾਹਰਲੇ ਸੂਬਿਆਂ ਵਾਲੇ ਆ ਕੇ ਉਹ ਖੱਪਾ ਪੂਰਾ ਕਰ ਰਹੇ ਨੇ। ਸੋ ਇੱਥੇ ਕਦੇ ਰੋਹਿੰਗਿਆਂ ਦਾ ਮੁੱਦਾ ਬਣਦਾ, ਕਦੇ ਯੂਪੀ ਬਿਹਾਰ ਵਾਲਿਆਂ ਦਾ ਮੁੱਦਾ ਬਣਦਾ, ਕਦੇ ਕੋਈ ਮੁੱਦਾ ਬਣਦਾ। ਇੱਕ ਤਾਂ ਉਹ ਸਾਡੇ ਤੇ ਖੜਾ ਹੈ ਨਾ, ਦੂਸਰਾ ਹੁਣ ਆਹ ਪਹਿਲੂ ਖੜਾ ਹੈ ਧਰਮ ਤਬਦੀਲੀ ਦਾ। ਸੋ ਜਦੋਂ ਬੈਲੈਂਸ ਡਗਮਗਾਉਂਦਾ ਕਿਸੇ ਵੀ ਸੂਬੇ ਦਾ, ਉਹ ਤੋਂ ਬਾਅਦ ਫਿਰ ਗੜਬੜ ਹੋਣ ਦੇ ਅਸਾਰ ਵੱਧ ਜਾਂਦੇ ਨੇ ਔਰ ਰਾਜਨੀਤਿਕ ਧਿਰਾਂ ਇਸ ਗੜਬੜ ਦਾ ਫਾਇਦਾ ਵੀ ਚੁੱਕਦੀਆਂ ਰਹਿੰਦੀਆਂ ਨੇ। ਇਹ ਵੀ ਉਸੇ ਕੜੀ ਦੇ ਵਿੱਚ ਜਿਹੜੀ ਕੜੀ 'ਚ ਆਪਾਂ ਪਹਿਲਾਂ ਖਬਰ ਕਰਕੇ ਹਟੇ। ਬਿਲਕੁਲ ਬਿਲਕੁਲ ਬਿਲਕੁਲ। ਉਹਨਾਂ ਨੇ ਤਾਂ ਫਾਇਦਾ ਹੀ ਚੱਕਣਾ, ਜਿੱਦਾਂ ਮਰਜ਼ੀ ਜਿਹੜਾ ਉਹ ਹੋ ਜਾਵੇ, ਲੋਕਾਂ ਦੇ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ। ਜਾਂਦੇ ਜਾਂਦੇ ਦੀਪਕ ਜੀ ਗੱਲ ਕਰ ਲਈਏ, ਕਹਿੰਦੇ ਮੋਦੀ ਨੂੰ ਟਰੰਪ ਉਹਨਾਂ ਨੂੰ ਫੋਨ ਮਿਲਾਉਣਾ ਪੈ ਗਿਆ, ਕਾਹਤੇ ਜੀ? ਨਹੀਂ, ਅਸਲ 'ਚ ਤਾਂ ਮੋਦੀ ਜੀ ਆਪਣੇ ਆਪ ਨੂੰ ਮਿੱਤਰ ਦੱਸਦੇ ਨੇ ਡੋਨਲਡ ਟਰੰਪ ਦਾ, ਤੇ ਉਹ ਕਹਿੰਦੇ ਜੀ ਕਿ ਮੈਂ ਤਾਂ ਵਧਾਈ ਦਿੱਤੀ ਹੈ ਆਪਣੇ ਮਿੱਤਰ ਨੂੰ। ਉਹਨੇ ਬਕਾਇਦਾ ਸੋਸ਼ਲ ਮੀਡੀਆ ਤੇ ਪੋਸਟ ਪਾਈ ਹੈ ਮੋਦੀ ਜੀ ਹੋਰਾਂ ਨੇ ਕਿ ਮੈਂ ਆਪਣੇ ਮਿੱਤਰ ਨੂੰ ਵਧਾਈ ਦਿੱਤੀ ਤੇ ਭਾਰਤ ਤੇ ਅਮਰੀਕਾ ਦੇ ਮਿਲ ਕੇ ਨਾਲ ਚੱਲਣ ਦੇ ਹਵਾਲੇ ਨਾਲ ਅਸੀਂ ਫਿਰ ਇੱਕ ਫੈਸਲੇ ਲਏ, ਸੋ ਜਲਦੀ ਹੀ ਚੰਗਾ ਹੋਊਗਾ। ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਕੀਤੀ। ਪਰ ਮੰਨਿਆ ਜਾ ਰਿਹਾ ਕਿ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਟਰੰਪ ਨੇ ਫੈਸਲੇ ਲਏ, ਉਹਨਾਂ ਫੈਸਲਿਆਂ ਨਾਲ ਹੁਣ ਭਾਰਤੀ ਵੀ ਪ੍ਰਭਾਵਿਤ ਹੋਣ ਦਾ ਖਤਰਾ ਡਗਮਗਾਇਆ, ਕਿਉਂਕਿ ਕਈ ਮੁਲਕਾਂ ਦੇ ਤਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਹਿੰਦੇ ਕਿ ਜਬਰੀ ਜਹਾਜ਼ ਚੜਾ ਦਿੱਤਾ ਗਿਆ। ਤੇ ਇੱਧਰ ਜਦੋਂ ਇਹ ਖਬਰਾਂ ਨਸਰ ਹੋਈਆਂ ਕਿ ਗੁਰੂ ਘਰਾਂ ਦੇ ਅੰਦਰ ਵੀ ਪੁਲਿਸ ਨੇ ਛਾਪੇਮਾਰੀ ਕੀਤੀ ਆ, ਹੈ ਨਾ, ਉਹ ਨਿਊਯਾਰਕ ਤੇ ਨਿਊ ਜਰਸੀ ਦੇ ਵਿੱਚ, ਤੁਸੀਂ ਉਹਨੂੰ ਬਖੂਬੀ ਦੱਸ ਸਕਦੇ ਹੋ ਕਿ ਕੀ ਸਥਿਤੀ ਦੀਪਕ ਆ। ਜੀ ਸੌਰੀ ਮੈਂ ਤੁਹਾਨੂੰ ਇੱਥੇ ਕੱਟ ਰਿਹਾ। ਅਸਲ ਦੇ ਵਿੱਚ ਤੁਹਾਨੂੰ ਦੱਸਦੇ ਜਾਈਏ, ਖਬਰ ਬਿਲਕੁਲ ਝੂਠੀ ਆ। ਬਿਲਕੁਲ ਝੂਠੀ, ਬਿਲਕੁਲ ਝੂਠੀ ਆ। ਨਿਊਯਾਰਕ ਦੇ ਕਿਸੇ ਵੀ ਗੁਰੂ ਘਰ ਦੇ ਵਿੱਚ ਇਦਾਂ ਦੀ ਛਾਪੇਮਾਰੀ ਨਹੀਂ ਹੋਈ। ਇਨਫੈਕਟ ਇਹ ਪਤਾ ਲੱਗਾ ਵੀ ਇੱਕ ਕੋਈ ਰਸ਼ੀਅਨ ਵੈਬਸਾਈਟ ਜਾਂ ਰਸ਼ੀਅਨ ਚੈਨਲ ਜਿਹਨੇ ਚੱਲਦਾ, ਕਿਉਂਕਿ ਭਾਰਤ ਹੁਣ ਤੇਲ ਲੈਂਦਾ ਹੈ ਉਹਨਾਂ ਤੋਂ, ਉਹ ਭਾਰਤ ਦੇ ਵਿੱਚ ਉਹ ਪਿਛਲੇ ਕਈ ਲੰਮੇ ਸਮੇਂ ਤੋਂ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਜਾਂ ਉਹਨਾਂ ਨੂੰ ਹਿੱਟ ਲਿਸਟ ਦੇ ਉੱਤੇ ਲਿਆਉਣ ਦੇ ਲਈ ਇਦਾਂ ਦੇ ਪੁੱਠੀਆਂ ਖਬਰਾਂ ਚਲਾਉਂਦੇ ਆ। ਪਰ ਬੁਲਹਾਰੇ ਜਾਈਏ ਉੱਥੇ ਦੇ ਮੀਡੀਆ ਦੇ, ਜਿਹੜਾ ਕਿ 190ਵੇਂ ਨੰਬਰ ਤੇ ਆ ਰੈਂਕਿੰਗ 'ਚ, ਉਹਨਾਂ ਨੇ ਨਾ ਕੋਈ ਖੋਜ ਕੀਤੀ ਨਾ ਪੜਤਾਲ ਕੀਤੀ, ਚੱਕ ਕੇ ਖਬਰਾਂ ਜਿਹੜੀਆਂ ਇਹ ਚਲਾ ਦਿੱਤੀਆਂ ਵੀ ਉੱਥੇ ਦੀ ਛਾਪੇਮਾਰੀ ਹੋ ਗਈ। ਮੈਂ ਤਾਂ ਹੀ ਰਾਜਕਰਨ ਜੀ ਕਹਿ ਰਿਹਾ ਕਿ ਜਿਹੜੀਆਂ ਇਹ ਖਬਰਾਂ ਇੱਧਰ ਨਸਰ ਹੋਈਆਂ ਸਾਡੇ ਵਾਲੇ ਪਾਸੇ ਖੂਬ ਚੱਲੀਆਂ ਕਿ ਨਿਊਯਾਰਕ ਤੇ ਨਿਊ ਜਰਸੀ ਦੇ ਵਿੱਚ ਜੀ ਐ ਪੁਲਿਸ ਵੜ ਗਈ। ਹੁਣ ਤੁਸੀਂ ਜਿਵੇਂ ਸਪਸ਼ਟ ਕੀਤਾ, ਉਹ ਪਹਿਲੂ ਤਾਂ ਹੈਗਾ, ਪਰ ਇਹਦੇ ਬਾਵਜੂਦ ਵੀ ਬੇਸ਼ੱਕ ਪੁਲਿਸ ਉੱਥੇ ਗੁਰੂ ਘਰਾਂ 'ਚ ਨਹੀਂ ਵੜੀ, ਪਰ ਇਹ ਤਾਂ ਸਥਿਤੀ ਸਪਸ਼ਟ ਹੈ ਨਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਜਿਹੜੀ ਤਲਵਾਰ ਲਟਕਦੀ, ਉਹਨਾਂ 'ਚ ਭਾਰਤੀ ਵੀ ਨੇ ਔਰ ਵੱਡੀ ਗਿਣਤੀ 'ਚ ਪੰਜਾਬੀ ਵੀ ਨੇ ਤੇ ਗੁਜਰਾਤੀ ਵੀ ਨੇ। ਸਹੀ ਗੱਲ। ਜਦੋਂ ਬੇਸ਼ੱਕ ਸਾਡੇ ਵਾਲੇ ਵੀ ਕੁਝ ਟਰੰਪ ਵਾਲੇ ਮਾਮਲੇ ਦੇ ਵਿੱਚ ਉਹਦੇ ਸਮਰਥਕ ਸੀਗੇ, ਤੇ ਪਰ ਦੂਸਰੇ ਪਾਸੇ ਗੁਜਰਾਤੀਆਂ ਤਾਂ ਢੋਲ ਵਜਾ ਕੇ ਉੱਥੇ ਸਮਰਥਨ ਕੀਤਾ ਕਿ ਲਓ ਜੀ ਮੋਦੀ ਦਾ ਮਿੱਤਰ ਆ ਗਿਆ। ਹਾਂਜੀ। ਤੇ ਇਸ ਲਈ ਹੁਣ ਉਹ ਗੁਜਰਾਤੀਆਂ ਨੂੰ ਵੀ ਜਦੋਂ ਡਰ ਪਿਆ ਕਿ ਸਾਡੇ ਚੋਂ ਵੀ ਕਿੰਨਿਆਂ ਨੂੰ ਜਹਾਜ਼ ਚੜਾ ਦੇਣਾ, ਉਸ ਦਾ ਮੋਦੀ ਜੀ ਨੇ ਭਾਰਤ ਲਈ ਨਾ ਕੀਤਾ ਹੋਵੇ, ਗੁਜਰਾਤ ਲਈ ਫੋਨ ਕੀਤਾ ਹੋਵੇ। ਸੋ ਇਸ ਲਈ ਫੋਨ ਜ਼ਰੂਰ ਆਇਆ ਜੀ ਮੋਦੀ ਜੀ ਦਾ, ਤੇ ਮੋਦੀ ਜੀ ਆਪਣੇ ਆਪ ਨੂੰ ਮਿੱਤਰ ਦੱਸਦੇ ਨੇ। ਪਰ ਜੈ ਸ਼ੰਕਰ ਜੀ ਇੱਥੋਂ ਗਏ ਤੇ ਜਾ ਕੇ ਉਹਨਾਂ ਨੇ ਕਹਿਤਾ ਕਿ ਅਸੀਂ ਟਰੰਪ ਦੇ ਨਾਲ ਹੈ, ਅਸੀਂ ਪ੍ਰਬੰਧ ਕਰ ਲਿਆ ਜਿਨ੍ਹਾਂ ਨੂੰ ਵਾਪਸ ਭੇਜਿਆ ਜਾਊਗਾ, ਉਹਨਾਂ ਨੂੰ ਵਾਪਸ ਲੈਣ ਦਾ। ਸੋ ਇਸ ਲਈ ਇਹ ਤਾਂ ਨੀਤੀ ਸਪਸ਼ਟ ਹੈ। ਤੇ ਮੋਦੀ ਜੀ ਦੀ ਜਿਹੜੀ ਪੀੜ ਹੈ, ਮੈਨੂੰ ਲੱਗਦਾ ਸਿਰਫ ਇਹੀ ਹੈ ਕਿ ਜਿਹੜਾ ਉਹਦਾ ਸਹੁੰ ਚੁੱਕ ਸਮਾਗਮ ਸੀ, ਉਹਦੇ ਵਿੱਚ ਪਹਿਲੀ ਲਾਈਨ 'ਚ ਮੇਰੀ ਕੁਰਸੀ ਕਿਉਂ ਨਹੀਂ ਢਾਈ ਗਈ, ਮੈਨੂੰ ਬੁਲਾਇਆ ਕਿਉਂ ਨਹੀਂ ਗਿਆ। ਸੋ ਇਸ ਲਈ ਹੋ ਸਕਦਾ ਉਹ ਵੀ ਉਹਨਾਂ ਨੇ ਮਾੜਾ ਮੋਟਾ ਆਪਣਾ ਪੀੜ ਸਾਂਝੀ ਕੀਤੀ ਹੋਵੇ। ਚਲੋ, ਦੋ ਮੁਲਕਾਂ ਦੇ ਮੁਖੀ ਨੇ ਜੀ, ਆਪਸ ਵਿੱਚ ਗੱਲਬਾਤ ਹੋਣੀ ਵੀ ਚਾਹੀਦੀ ਹੈ। ਸਹੀ ਗੱਲ। ਇੱਥੇ ਦੀਪਕ ਜੀ ਇਹ ਵੀ ਹੈ ਨਾ ਵੀ ਟਰੰਪ ਨੇ ਵੀ ਕਿਹਾ ਸੀ ਵੀ ਬ੍ਰਿਕ ਵਾਲਿਆਂ ਦੇ ਉੱਤੇ 100% ਟੈਰਿਫ ਵੀ ਲਾਉਣਾ। ਇਹ ਹੁਣ ਬ੍ਰਿਕ ਵਾਲੇ ਹੀ ਆ ਨਾ, ਉਹ ਵੀ ਡਰ ਲੱਗਦਾ ਆ ਨਾਲ ਦੇ ਨਾਲ, ਉਹ ਵੀ ਡਰ ਲੱਗਦਾ। ਉੱਥੇ ਜਾ ਕੇ ਤਾਂ ਹੁਣ ਭਾਰਤੀ ਮੀਡੀਆ ਇਹ ਵੀ ਕਹਿੰਦਾ ਸੀਗਾ ਵੀ ਅੰਦਰ ਭੀੜ ਬਹੁਤ ਸੀ, ਮੋਦੀ ਹੁਣਾਂ ਨੂੰ ਤਾਂ ਨਹੀਂ ਸੱਦਿਆ, ਇਹਨਾਂ ਨੂੰ ਬਾਅਦ 'ਚ ਬੁਲਾਉਣਾ ਆ, ਉਹਨਾਂ ਦੇ ਹਾਰ ਜਿਹੜੇ ਉਹ ਪਾਉਣੇ ਆ। ਅੱਛਾ, ਇੱਕ ਜਿਹੜੀ ਜੈ ਸ਼ੰਕਰ ਵਾਲੀ ਤੁਸੀਂ ਗੱਲ ਕੀਤੀ, ਇੱਥੇ ਇੱਕ ਇਹ ਵੀ ਇੱਕ ਐਂਗਲ ਆ ਦੀਪਕ ਜੀ, ਵੀ ਜਿਹੜਾ ਇਹਨਾਂ ਨੇ 18,000 ਦਾ ਨੰਬਰ ਹੁਣ ਪਤਾ ਨਹੀਂ ਕਿੱਥੋਂ ਆਇਆ, ਕਿਵੇਂ ਆਇਆ, ਉਹ ਜਿਹੜਾ ਲੈ ਕੇ ਆਇਆ ਵੀ ਅਸੀਂ ਲੈਣ ਨੂੰ ਰਾਜੀ ਹਾਂ।
6 ਤੋਂ 7 ਲੱਖ ਮੰਨਿਆ ਜਾਂਦਾ ਵੀ ਭਾਰਤੀ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਨੇ। ਉਹਨਾਂ ਚੋਂ ਆਪਾਂ ਨੂੰ ਇਹ ਵੀ ਪਤਾ ਆ ਵੀ ਬਹੁਤੇ ਇਹ ਵੀ ਆ ਜਿਹੜੇ ਆਜ਼ਾਦਾਨਾ ਜਿਹੜੇ ਮੁਲਕ ਦੀ ਵੀ ਗੱਲ ਕਰਦੇ ਆ, ਆਪਣੇ ਮਾਈਨੋਰਟੀਜ਼ ਦੇ ਨਾਲ ਵਾਲੇ ਵੀ ਆ, ਜਿਹੜੇ ਆ ਉਹ ਸਾਰੇ ਨੇ। ਹੁਣ ਜੇ ਭਾਰਤ ਉਹਨਾਂ ਨੂੰ ਵਾਪਸ ਲੈਂਦਾ ਤੇ ਆਪਾਂ ਨੂੰ ਪਤਾ ਹੀ ਆ ਉੱਥੇ ਕੀ ਹੋਣਾ ਹੈ। ਜਿਹੜੀ ਉਹਨਾਂ ਨੇ ਦਿੱਲੀ ਤੋਂ ਫਿਰ ਪੰਜਾਬ ਨੂੰ ਥੋੜਾ ਤੋਰਨੇ ਨਹੀਂ ਤੋਰਨੇ, ਉਹ ਦਿਬੜੂਗੜ੍ਹ ਨੂੰ ਜਾ ਸਕਦੇ ਆ, ਹੋਰ ਪਾਸੇ ਨੂੰ ਜਾ ਸਕਦੇ ਆ, ਪਰ ਇੱਥੇ ਨਹੀਂ ਜਿਹੜੇ ਉਹ ਆ ਸਕਦੇ। ਇਹ ਐਂਗਲ ਹੋਰ ਵੀ ਬਹੁਤ ਤਰੀਕੇ ਨਾਲ ਪਰਦਾਫਾਸ਼ ਹੋਇਆ ਭਾਰਤ ਦਾ ਬਾਹਰਲੇ ਮੁਲਕਾਂ 'ਚ ਜੋ ਕਾਂਡ ਕਰਦੇ ਆ, ਕਹਿੰਦੇ ਵੀ ਹੁਣ ਜੇ ਉੱਥੇ ਨਹੀਂ ਰੁਕਦਾ ਤੇ ਵਾਪਸ ਬੁਲਾ ਕੇ ਉਹਨਾਂ ਦੇ ਨਾਲ ਆਪਾਂ ਧੱਕਾ ਜਿਹੜਾ ਉਹ ਕਰਦੇ ਆ। ਧੰਨਵਾਦ ਦੀਪਕ ਜੀ, ਬੜੀ ਮਿਹਰਬਾਨੀ। ਮਿਲਦੇ ਆ ਜੀ ਫਿਰ ਅਗਲੀ ਵਾਰ। ਸਤਿ ਸ੍ਰੀ ਅਕਾਲ ਜੀ।